ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਆਪਾਂ ਵਧੀਏ ਤਾਂ ਸਾਬਕਾ ਪ੍ਰਧਾਨ ਮੰਤਰੀ ਦੇ ਪੋਤੇ ਪ੍ਰਜਵਲ ਰਵੰਨਾ ਨੂੰ ਉਸਦੇ ਵੱਲੋਂ ਕੀਤੇ ਗਏ ਦੁਸ਼ਕਰਮਾਂ ਦੇ ਕੇਸ ਦੇ ਅੰਦਰ ਉਮਰ ਕੈਦ ਸੁਣਾ ਦਿੱਤੀ ਗਈ ਹੈ। ਇਸ ਸਾਰੇ ਘਟਨਾਕ੍ਰਮ ਤੋਂ ਇੱਕ ਵਾਰੀ ਝਾਤ ਮਰਾ ਦਿਓ ਸਰੋਤਿਆਂ ਨੂੰ ਕਿ ਇਹ ਕੀ, ਕਦੋਂ, ਕਿਵੇਂ ਹੋਇਆ ਸੀ ਤੇ ਹੁਣ ਇਹ ਕਿਸ ਸਿਰੇ ਤੇ ਜਾ ਕੇ ਕੇਸ ਲੱਗਿਆ। ਹਾਂਜੀ, ਅੱਜ ਬੇਸਿਕਲੀ ਕੋਰਟ ਨੇ, ਬੈਂਗਲੌਰ ਦੀ ਸਪੈਸ਼ਲ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ HD ਦੇਵਗੌੜਾ ਦੇ ਪੋਤੇ ਪ੍ਰਜਵਲ ਰਵੰਨਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਬੇਸਿਕਲੀ ਪਿਛਲੇ ਸਾਲ ਜਦੋਂ ਲੋਕ ਸਭਾ ਦੇ ਚੋਣ ਚੱਲ ਰਹੇ ਸੀ ਉਦੋਂ ਵੀ ਆਪਾਂ ਇਸ ਖਬਰ ਤੇ ਚਾਨਣਾ ਪਾਇਆ ਸੀਗਾ। ਉਦੋਂ ਇਹਦਾ ਸਕੈਂਡਲ ਨਿਕਲ ਕੇ ਸਾਹਮਣੇ ਆਇਆ ਸੀ। ਇਸ ਮੁੰਡੇ ਨੇ ਬਹੁਤ ਸਾਰੇ ਔਰਤਾਂ ਨਾਲ ਰੇਪ ਕੀਤਾ ਤੇ ਉਹਨਾਂ ਦੀ ਵੀਡੀਓਜ਼ ਵੀ ਬਣਾਏ। ਉਹ ਉੱਥੇ ਕਰਨਾਟਕਾ ਦੇ ਵਿੱਚ ਇਹਦੇ ਜਿਹੜੇ ਰੇਪ ਵੀਡੀਓ ਸੀਗੇ ਇਹਦੇ ਡਰਾਈਵਰ ਨੇ ਲੀਕ ਕਰ ਦਿੱਤੇ। ਉਹਨੇ ਕੀ ਕੀਤਾ, ਉਹਨੇ ਪੈਨ ਡਰਾਈਵ 'ਚ ਪਾ ਕੇ, ਬਹੁਤ ਸਾਰੀ ਪੈਨ ਡਰਾਈਵਾਂ 'ਚ ਪਾ ਕੇ ਤੇ ਪਾਰਕਾਂ 'ਚ, ਪੱਤਰਕਾਰਾਂ ਦੇ ਘਰਾਂ 'ਚ ਜਾ ਕੇ ਉਹ ਸਿੱਟਿਆ ਆ। ਉਸ ਤੋਂ ਬਾਅਦ ਇਸ ਪ੍ਰਜਵਲ ਰਵੰਨਾ ਦਾ ਮਾਮਲਾ ਸਾਹਮਣੇ ਆਇਆ ਸੀ। ਇਹਦੇ 'ਚ ਜਿਹੜੀ ਮੇਨ ਆਪਾਂ ਕਹਿ ਲਈਏ ਕਿ ਵਿਕਟਿਮ ਸੀਗੇ, ਜਿਹੜੀ ਪੀੜਤਾ ਸੀਗੀ, ਸਰਵਾਈਵਰ ਸੀ, ਉਹ ਇਹਨਾਂ ਦੀ ਨੌਕਰਾਨੀ ਸੀ। ਨੌਕਰਾਨੀ ਨਾਲ ਇਹ ਪਿਛਲੇ 4 ਸਾਲ ਤੋਂ ਬਲਾਤਕਾਰ ਕਰ ਰਹੇ ਸੀਗੇ ਤੇ ਉਹ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਉਹ ਡਟੀ ਰਹੀ। ਸਰਵਾਈਵਰ ਕਹਿ ਸਕਦੇ ਹੋ ਤੁਸੀਂ ਉਹਨਾਂ ਨੂੰ। ਉਹਨਾਂ ਦੇ ਘਰ ਦੇ ਹਮਲਾ ਵੀ ਹੋਇਆ, ਉਹਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ, ਪਰ ਫਾਈਨਲੀ ਹੁਣ ਕੇਸ ਨਿਬਟ ਗਿਆ ਹੈਗਾ ਤੇ ਹੁਣ ਇਹਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਪ੍ਰਜਵਲ ਰਵੰਨਾ ਨੂੰ ਤੇ ਹੁਣ ਇਹ ਤਾਉਮਰ ਜੇਲ੍ਹ 'ਚ ਬੰਦ ਰਹੂਗਾ। ਇਹ ਸਾਂਸਦ ਵੀ ਰਹਿ ਚੁੱਕਿਆ ਜੀ। ਨਰਿੰਦਰ ਮੋਦੀ ਵੀ ਇਹਦੇ ਵਾਸਤੇ ਕਿਤੇ ਨਾ ਕਿਤੇ ਆਪਾਂ ਕਹਿ ਲਈਏ ਕਿ ਰੈਲੀਆਂ ਕਰ ਚੁੱਕੇ ਨੇ। ਪ੍ਰਜਵਲ ਜੀ ਰਵੰਨਾ ਦੇ ਸੰਪਰਕ 'ਚ ਕੋਈ ਵੀ ਔਰਤ ਆਈ ਹੋਵੇ, ਉਹਨੇ ਮਤਲਬ ਸਾਰੀਆਂ ਤੇ ਹੀ ਗੰਦੀ ਨਜ਼ਰ ਰੱਖੀ ਹੈਗੀ ਆ ਤੇ ਜੀ ਮਤਲਬ ਈਵਨ ਜਿਹੜੇ PSO ਪੁਲਿਸ ਮੁਲਾਜ਼ਮ ਸੀਗੀਆਂ ਉਹਨਾਂ ਨਾਲ ਵੀ। ਜੀ ਤੇ ਬਹੁਤ ਕੇਸ ਤਾਂ ਏਦਾਂ ਦੇ ਸੀਗੇ ਜਿਹੜੇ ਬਹੁਤ ਹਾਈ ਪ੍ਰੋਫਾਈਲ ਸੀਗੇ, ਪਰ ਜੀ ਆਖਰ 'ਚ ਸਿਰਫ ਔਰ ਸਿਰਫ 5 ਔਰਤਾਂ ਨੇ ਹੀ ਸਟੈਂਡ ਲਿਆ ਤੇ 5 ਔਰਤਾਂ ਨੇ ਦੇ ਉਲਟ ਰੇਪ ਦੇ ਕੇਸ ਦਰਜ ਕਰਾਏ ਹੈਗੇ ਆ। ਤੇ ਜਿਹੜਾ ਇਹਦਾ ਡਰਾਈਵਰ ਸੀਗਾ ਕਾਰਤਿਕ, ਉਹ ਕਿਤੇ ਨਾ ਕਿਤੇ ਹੁਣ ਗਾਇਬ ਹੈਗਾ। ਹਾਲਾਂਕਿ ਜੀ ਉਹਦੀ ਜਾਨ ਤੇ ਤਾਂ ਖਤਰਾ ਬਣਿਆ ਹੀ ਹੋਇਆ। ਮੈਨੂੰ ਲੱਗਦਾ ਗਾ ਕਿ ਉਹਨੂੰ ਖਾਸਾ ਔਖਾ ਹੋਣਾਗਾ, ਕਿਉਂਕਿ ਜੀ ਜਿਹੜੇ ਇਹ ਪੈਨ ਡਰਾਈਵਸ ਵੰਡੀਆਂ ਸੀਗੀਆਂ ਇਹਦੀ ਵੀਡੀਓਜ਼ ਦੀ, ਉਸੇ ਕਾਰਤਿਕ ਨੇ ਹੀ ਵੰਡੀਆਂ ਸੀ। ਜੀ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਜਿਸ ਤਰੀਕੇ ਦੇ ਨਾਲ ਵੋਟਾਂ ਦੇ ਉੱਪਰ ਆਰੀ ਚੱਲ ਰਹੀ ਹੈ, ਵੋਟਾਂ ਕੱਟਣ ਦਾ ਸਿਲਸਿਲਾ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਨੇ ਚਲਾਇਆ ਹੋਇਆ ਹੈ, ਕਾਂਗਰਸ ਇਸ ਦੇ ਦਿਵਾਲੇ ਹੋਈ ਹੈ। ਲਗਾਤਾਰ ਇਲੈਕਸ਼ਨ ਕਮਿਸ਼ਨ ਵਰਸਸ ਕਾਂਗਰਸ ਚੱਲ ਰਿਹਾ ਹੈ, ਪਰ ਇਸ ਸਭ ਦੇ ਵਿਚਾਲੇ ਗੱਲ ਤੇਜਸਵੀ ਯਾਦਵ ਦੀ ਕਰਾਂਗੇ। ਉਹਨਾਂ ਦਾ ਦਾਅਵਾ ਹੈ ਕਿ ਉਹਨਾਂ ਦਾ ਤੇ ਉਹਨਾਂ ਦੀ ਪਤਨੀ ਦਾ ਨਾਮ ਹੀ ਵੋਟਰ ਲਿਸਟ ਦੇ ਵਿੱਚੋਂ ਕੱਟ ਦਿੱਤਾ ਗਿਆ ਹੈ। ਜਦੋਂ ਇਸ ਤਰੀਕੇ ਦੇ ਨਾਲ ਜਿਹੜੇ ਫੇਸ ਨੇ, ਜਿਨ੍ਹਾਂ ਦਾ ਸਮਾਜ 'ਚ ਇੱਕ ਫੇਸ ਹੈ, ਉਹ ਬੰਦਿਆਂ ਦੇ ਨਾਮ ਕੱਟ ਦਿੱਤੇ ਜਾ ਸਕਦੇ ਨੇ, ਉਸ ਦੀ ਹਿੰਮਤ ਕਰ ਸਕਦੀ ਹੈ ਇਲੈਕਸ਼ਨ ਕਮਿਸ਼ਨ, ਤਾਂ ਅਸੀਂ ਕੀ ਮੰਨੀਏ? ਆਮ ਲੋਕਾਂ ਦੇ ਨਾਲ ਕੀ ਹੋਰ ਹੋ ਸਕਦਾ? ਦੇਖੋ, ਇਹਦੇ 'ਚ ਜਿਹੜੇ ਲੀਡਰ ਆਫ ਆਪੋਜੀਸ਼ਨ ਵੀ ਹੈਗੇ ਆ ਉਸ ਵਿਧਾਨ ਸਭਾ ਦੇ, ਬਿਹਾਰ ਦੀ ਵਿਧਾਨ ਸਭਾ ਦੇ, ਤੇਜਸਵੀ ਯਾਦਵ, ਉਹਨਾਂ ਦਾ ਤੇ ਉਹਨਾਂ ਦੀ ਪਤਨੀ ਦਾ ਨਾਂ ਨਹੀਂ ਸੀਗਾ। ਅੱਜ ਉਹਨਾਂ ਨੇ ਪਟਨਾ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ। ਉਹਦੇ 'ਚ ਉਹਨਾਂ ਨੇ ਵੱਡੀ ਸਕਰੀਨ ਤੇ ਦਿਖਾਇਆ। ਉਹ ਆਪਣਾ ਵੋਟਰ ਕਾਰਡ ਲੈ ਕੇ ਆਏ ਹੋਏ ਸੀ। ਵੋਟਰ ਕਾਰਡ 'ਚ ਫਿਰ ਉਹਨਾਂ ਨੇ ਆਪਣਾ ਜਿਹੜਾ ਵੋਟਰ ਲਿਸਟ 'ਚ EPIC ਨੰਬਰ ਡਾਲ ਕੇ ਚੈੱਕ ਕੀਤਾ। ਉਹਦੇ 'ਚ ਨੋ ਰਿਕਾਰਡ ਫਾਊਂਡ ਆਇਆ ਤੇ ਉਹ ਸਾਰੀ ਪ੍ਰੋਸੈਸ ਉਹਨਾਂ ਨੇ ਪ੍ਰੈਸ ਵਾਲਿਆਂ ਨੂੰ ਦਿਖਾਈ। ਉਹ ਪੂਰੀ ਪ੍ਰੈਸ ਕਾਨਫਰੰਸ ਦੇ ਕੁਝ ਮਿੰਟਾਂ ਬਾਅਦ ਹੀ, ਯਾਨੀ ਕਿ ਤਕਰੀਬਨ 20 ਮਿੰਟਾਂ ਬਾਅਦ ਹੀ ਉਹਨਾਂ ਦਾ ਜਿਹੜਾ ਆਪਾਂ ਕਹਿ ਲਈਏ ਕਿ ਨਾ ਹੈਗਾ, ਉਹ ਅਪਡੇਟ ਕਰ ਦਿੱਤਾ ਗਿਆ ਵੋਟਰ ਲਿਸਟ 'ਚ। ਯਾਨੀ ਕਿ ਇਲੈਕਸ਼ਨ ਕਮਿਸ਼ਨ ਉਹ ਟੀਵੀ ਤੇ ਲਾਈਵ ਚੱਲ ਗਿਆ, ਤਾਂ ਮਤਲਬ ਸੋਸ਼ਲ ਮੀਡੀਆ ਤੇ ਵੀ ਚੱਲ ਗਿਆ। ਉਹਦੇ ਨਾਲ ਦੀ ਨਾਲ ਹੀ 20 ਮਿੰਟਾਂ ਦੇ ਅੰਦਰ ਹੀ ਉਹਨਾਂ ਦਾ ਨਾਂ, ਉਹਨਾਂ ਦੀ ਪਤਨੀ ਦਾ ਨਾਂ, ਦੋਵਾਂ ਦਾ ਨਾਂ ਬਾਅਦ 'ਚ ਕਰ ਦਿੱਤਾ ਗਿਆ। ਉਹਦੇ 'ਚ ਜਿਹੜੇ
ਹਾਲਾਂਕਿ ਹੁਣ ਚੋਣ ਆਯੋਗ ਕਹਿ ਰਿਹਾ ਹੈਗਾ ਕਿ ਅਸੀਂ ਤਾਂ ਨਾ ਕੱਟਿਆ ਹੀ ਨਹੀਂ ਸੀ, ਉਹ ਤਾਂ ਕੋਈ ਓਦਾਂ ਦੀ ਐਰਰ ਹੈਗੀ ਆ, ਫਿਰ ਉਹ ਝੂਠ ਬੋਲ ਰਹੇ ਨੇ। ਇਸ ਕਿਸਮ ਦਾ ਉਹਨਾਂ ਦੇ ਉਲਟ ਲਗਾਤਾਰ ਪ੍ਰੋਪੇਗੈਂਡਾ ਚਲਾਇਆ ਜਾ ਰਿਹਾ ਹੈਗਾ। ਪਰ ਉਹਨਾਂ ਨੇ ਉਹ ਬਿਲਕੁਲ ਲਾਈਵ ਪੱਤਰਕਾਰ ਨੂੰ ਸਾਰਿਆਂ ਨੂੰ ਦਿਖਾਇਆ ਕਿ ਦੇਖੋ ਮੇਰਾ ਹੀ ਨਾਂ ਕੱਟਤਾ, ਯਾਨੀ ਕਿ 65 ਲੱਖ ਜੀ ਤੁਸੀਂ ਨਾਮ ਕੱਟੇ ਹੈਗੇ ਆ। ਉਹਦੇ 'ਚ ਤੁਸੀਂ ਇਹ ਭੁੱਲ ਗਏ ਕਿ ਤੁਸੀਂ ਸੂਬੇ ਦੇ ਜਿਹੜੇ ਲੀਡਰ ਆਫ ਆਪੋਜੀਸ਼ਨ ਹੈ, ਜਿਹੜੀ ਮਿਹਨਤ ਹੈ ਉੱਥੇ, ਉਹਦੇ ਜਿਹੜੇ ਸਭ ਤੋਂ ਜੀ ਵੱਡੇ ਆਗੂ ਹੈਗੇ ਆ, ਉਹਦਾ ਨਾਮ ਕੱਟ ਰਹੇ ਹੋ। ਤੇ ਉਹ ਬੜਾ ਹਾਸਾ ਨਿਕਲਿਆ। ਬਾਅਦ 'ਚ ਜਦੋਂ 20 ਮਿੰਟਾਂ ਬਾਅਦ ਅਪਡੇਟ ਕਰ ਦਿੱਤਾ ਗਿਆ, ਉਦੋਂ ਫਿਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਲਗਾਤਾਰ ਫਿਰ ਪੱਤਰਕਾਰ ਨੂੰ ਵਾਪਸ ਤੋਂ ਉਹਨਾਂ ਦੇ ਵੋਟਰ ਆਈਡੀ ਭੇਜ ਕੇ ਕਹਿ ਰਿਹਾ ਹੈਗਾ, ਦੇਖੋ ਦੇਖੋ ਅਸੀਂ ਤਾਂ ਅਪਡੇਟ ਕਰ ਦਿੱਤਾ ਗਿਆ। ਤੇ ਹੂੰ ਹਾਂ, ਇਹ ਜੀ ਮਤਲਬ ਥੋੜੀ ਹੈਰਾਨੀ ਵਾਲੀ ਖਬਰ ਸੀਗੀ ਕਿ ਲੀਡਰ ਆਫ ਆਪੋਜੀਸ਼ਨ ਦਾ ਨਾਂ ਹੀ ਵੋਟਰ ਲਿਸਟ ਤੇ ਅੜਾ ਦਿੱਤਾ ਗਿਆ। ਪਰ ਖੈਰ, ਜੀ ਹੁਣ ਸ਼ਾਇਦ ਕਿਤੇ ਨਾ ਕਿਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਸਮਝ ਆ ਰਿਹਾ ਹੋਗਾ ਕਿ ਉੱਥੇ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਉਹ ਕਿਸ ਚੀਜ਼ ਦਾ ਰੋਣਾ ਰੋ ਰਹੇ ਨੇ। 65 ਲੱਖ ਹੂੰ ਵੋਟਰ ਬਹੁਤ ਹੁੰਦਾ ਗਾ। 65 ਲੱਖ ਵੋਟਰ ਦਾ ਮਤਲਬ ਇਹ ਹੋ ਗਿਆ ਕਿ ਤਕਰੀਬਨ 1 ਕਰੋੜ ਪਾਪੂਲੇਸ਼ਨ, ਕਿਉਂਕਿ ਉਹਨਾਂ ਦੇ ਬੱਚਿਆਂ ਦੀ ਤਾਂ ਵੋਟਾਂ ਬਣੀਆਂ ਨਹੀਂ ਹੁੰਦੀਆਂ, ਪਰਿਵਾਰਾਂ ਦੀ। ਜੀ ਜੀ ਤੇ ਜੀ ਜੀ ਯਾਨੀ ਕਿ 1 ਕਰੋੜ ਜਿਹੜੀ ਆਬਾਦੀ ਹੈ ਬਿਹਾਰ ਦੀ, ਉਹ ਬਿਹਾਰ 'ਚ ਹੈ ਨਹੀਂ। ਜੀ ਇਹ ਤੇ ਉਹ ਕਿੱਥੇ ਹੈ? ਉਹ ਆਪਣਾ ਮਤਲਬ ਜਿਵੇਂ ਉਹਨਾਂ ਦੀ ਚਿੰਤਾਵਾਂ ਦੂਜੀਆਂ ਨੇ ਬਿਹਾਰ ਦੇ ਜਿਹੜੇ ਆਪੋਜੀਸ਼ਨ ਪਾਰਟੀਆਂ ਨੇ, ਹਰਿਆਣੇ ਪੰਜਾਬ ਵਾਲਿਆਂ ਦੀ ਜਿਹੜੀ ਚਿੰਤਾਵਾਂ ਨੇ ਉਹ ਦੂਜੀਆਂ ਨੇ। ਉਹ ਕਹਿ ਰਹੇ ਨੇ ਕਿ ਸਾਡੇ ਇੱਥੇ ਆ ਕੇ ਵੋਟਾਂ ਬਣਾ ਲੀਆਂ। ਮੈਂ ਹੂੰ ਹਰਿਆਣਾ ਇਲੈਕਸ਼ਨ ਯਾਦ ਕਰੋ, ਪਿਛਲੇ ਸਾਲ ਅਕਤੂਬਰ 'ਚ ਜਦੋਂ ਹਰਿਆਣਾ ਇਲੈਕਸ਼ਨ ਚੱਲ ਰਿਹਾ ਸੀ, ਉਦੋਂ ਮੈਂ ਲਗਾਤਾਰ ਆਪਣੇ ਬੁਲੇਟਿਨ 'ਚ ਦੱਸਦਾ ਹੁੰਦਾ ਸੀਗਾ ਕਿ 90 ਚੋਂ 25 ਵਿਧਾਨ ਸਭਾ ਦੀਆਂ ਸੀਟਾਂ ਏਦਾਂ ਦੀਆਂ ਹੈਗੀਆਂ ਹਰਿਆਣੇ 'ਚ, ਜਿੱਥੇ 20,000 ਤੋਂ ਵੱਧ ਵੋਟਾਂ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਵਰਕਰਾਂ ਦੀ ਹੈਗੀਆਂ। ਜੀ ਅਸੀਂ ਕੋਈ ਉਹਨਾਂ ਦੇ ਵਿਰੋਧੀ ਨਹੀਂ ਆ, ਉਹਨਾਂ ਨੂੰ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਕੱਢ ਦਿਓ, ਪਰ ਸਾਡੀ ਡੈਮੋਗ੍ਰਾਫੀ ਤਾਂ ਚੇਂਜ ਹੋਈ ਹੈ ਨਾ। ਜਿਹੜੇ ਜੀ ਜੀ ਹਰਿਆਣਵੀ ਜਿਵੇਂ ਸੋਚਦੇ ਸੀਗੇ, ਹਰਿਆਣੇ ਵਾਲੇ ਜਿਹੜੇ ਜਿਵੇਂ ਸੋਚਦੇ ਸੀਗੇ, ਉਹ ਤਾਂ ਫਿਰ ਮਤਲਬ ਉੱਥੇ ਤਾਂ ਉਹ ਹਿੰਦੂਤਵ ਵਾਲੇ ਮਤਲਬ ਇੱਕ ਹੋਰ ਮੈਨੂੰ ਥੋੜਾ ਓਡ ਲੱਗਿਆ ਸੀਗਾ। ਉਦੋਂ ਵੀ ਮੈਨੂੰ ਮਹਿਸੂਸ ਹੋਇਆ ਸੀਗਾ ਕਿ ਹਾਂ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ। ਮੈਂ ਜੀ ਸਰ ਇੱਥੇ ਮੋਹਾਲੀ ਦੇ ਵਿੱਚ ਪਿੰਡ ਹੈਗਾ ਮੁੱਲਾਂਪੁਰ, ਉੱਥੇ ਮੈਂ ਉਸ ਟਾਈਮ ਰਹਿੰਦਾ ਸੀਗਾ ਜਦੋਂ ਰਾਮ ਮੰਦਿਰ ਦਾ ਪੂਰਾ ਚੱਲਿਆ। ਤੇ ਮੈਂ ਉਸ ਦਿਨ ਬਾਹਰ ਨਿਕਲਿਆ ਤਾਂ ਦੇਖਿਆ ਕਿ ਇਹ ਚਾਹ ਦੀ ਰੇਹੜੀ ਲਾਉਣ ਵਾਲੇ, ਹੋਰ ਫਲਾਂ ਦੀਆਂ ਰੇਹੜੀਆਂ ਵਾਲੇ, ਜਾਂ ਫਿਰ ਆਟੋ ਚਲਾਉਣ ਵਾਲੇ, ਈ ਰਿਕਸ਼ਾ ਵਾਲੇ, ਉਹ ਸਾਰੇ ਰਾਮ ਮੰਦਿਰ ਦੇ ਝੰਡੇ ਲਾਈ ਫਿਰਦੇ ਸੀਗੇ। ਮੈਂ ਕਿਹਾ, ਤੇ ਪਕੌੜੇ ਵੰਡਣ, ਉਹਨਾਂ ਨੇ ਪਕੌੜਿਆਂ ਦੇ ਉਹ ਲੰਗਰ ਲਾਏ ਹੋਏ ਮੈਂ ਦੇਖਾਂ। ਫਿਰ ਮੈਂ ਗੱਲ ਕੀਤੀ ਸਾਰਿਆਂ ਨਾਲ, ਤੇ ਉਹ ਸਾਰੇ ਮੋਦੀ ਜੀ ਨੇ ਹਮਾਰਾ ਰਾਮ का मंदिर बना दिया है। ਜੀ ਮੈਂ ਲਾਇਆ ਹਿਸਾਬ ਕਿਤਾਬ। ਮੈਂ ਕਿਹਾ ਹਾਂ, ਹੁਣ ਇੱਥੇ ਜਿਹੜੇ ਇਹ ਜਿਹੜਾ ਇਲਾਕਾ ਹੈਗਾ ਮੋਹਾਲੀ ਦੇ ਨੇੜੇ ਤੇੜੇ ਦਾ, ਠੀਕ ਹੈ ਕਿ ਇਹਨਾਂ ਪਿੰਡਾਂ ਦੀ ਜ਼ਮੀਨਾਂ ਕਰੋੜਾਂ 'ਚ ਗਈਆਂ, ਪਰ ਇਹਨਾਂ ਦੀ ਜੀ ਨਾਲੋਂ ਨਾਲ ਇਹਨਾਂ ਦੀ ਪੋਲੀਟੀਕਲ ਤਾਕਤ ਵੀ ਚਲੀ ਗਈ ਹੈ। ਉਹ ਮੈਨੂੰ ਸਮਝ ਆ ਗਿਆ। ਜਿਹੜਾ ਇਹ ਮੁੱਲਾਂਪੁਰ ਪਿੰਡ ਹੈ, ਇਹ ਖਰੜ ਕਾਂਸਟੀਟੂਐਂਸੀ 'ਚ ਪੈਂਦਾ ਗਾ। ਪੁਆਧ 'ਚ ਇਹਨੂੰ ਖੈੜ ਕਿਹਾ ਜਾਂਦਾ ਗਾ, ਉਦਾਂ ਖਰੜ ਆਪਾਂ ਨੋਰਮਲ ਪੰਜਾਬੀ 'ਚ ਕਹਿੰਦੇ ਆ। ਤੇ ਖੈੜ ਵਾਲੇ ਤਾਂ ਮਾਰੇ ਗਏ ਬਾਈ, ਜਿਹੜੇ ਲੋਕਲ ਸੀਗੇ ਖੈੜ ਵਾਲੇ ਭਰਾ ਪੁਆਧੀ। ਤੇ ਇਹ ਹੁਣ ਆਪਾਂ ਦੇਖਣ ਨੂੰ ਵੀ ਮਿਲ ਰਿਹਾ ਹੈਗਾ ਕਿ ਇੱਥੇ ਜਿਹੜੇ ਹਿਮਾਚਲੀ ਪਾਪੂਲੇਸ਼ਨ ਹੈ, ਜਾਂ ਫਿਰ ਉੱਤਰ ਪ੍ਰਦੇਸ਼ ਬਿਹਾਰ ਦੀ ਪਾਪੂਲੇਸ਼ਨ ਹੈ, ਖੈੜ ਉਦਾਂ ਮਤਲਬ ਖਰੜ ਉਦਾਂ ਜੇ ਮੈਂ ਗੱਲ ਕਰਨੀ ਹੋਵੇ ਤਾਂ ਪੰਜਾਬ ਦੀ ਸਭ ਤੋਂ ਵੱਧ ਵੋਟਾਂ ਵਾਲੀ ਕਾਂਸਟੀਟੂਐਂਸੀ ਵੀ ਹੈਗੀ ਆ ਇੱਕ। ਮਤਲਬ ਹੂੰ ਜੀ ਜੀ ਡੇਰਾਬੱਸੀ, ਖਰੜ, ਇੱਥੇ ਮਤਲਬ ਵੱਧ ਵੋਟਾਂ ਬਾਹਰ ਵਾਲਿਆਂ ਦੀ ਹੈਗੀ ਹੈ, ਤੇ ਵੋਟਾਂ ਵੀ ਬਹੁਤ ਜ਼ਿਆਦੇ ਨੇ। ਹੂੰ ਜੀ ਜੀ ਸੋ ਜੇਕਰ ਅੱਗੇ ਚੱਲੀਏ ਆਪਾਂ ਅਗਲੀ ਖਬਰ ਤੇ, ਤਾਂ ਰਾਹੁਲ ਗਾਂਧੀ ਹੁਣੀ ਕਹਿ ਰਹੇ ਨੇ ਕਿ ਅਰੁਣ ਜੇਟਲੀ ਨੇ ਧਮਕਾਇਆ ਸੀ, ਉਹਨਾਂ ਨੂੰ ਧਮਕਾਇਆ ਸੀ ਕਿਸਾਨੀ ਕਾਨੂੰਨਾਂ ਨੂੰ ਲੈ ਕੇ, ਜਿਹੜੇ ਕਿਸਾਨੀ ਬਿੱਲ ਆਏ ਸੀ। ਉਸ ਤੋਂ ਬਾਅਦ ਉਹਨਾਂ ਦੇ ਮੁੰਡੇ ਦਾ ਵੀ ਇਸ ਤੇ ਪ੍ਰਤੀਕਰਮ ਆਇਆ ਤੇ ਕੀ ਕਹਿ ਰਹੇ ਨੇ, ਕਿਉਂ ਇਹ ਧਮਕਾਇਆ ਗਿਆ ਵਾਲੀ ਉਹਨਾਂ ਨੇ ਗੱਲ ਆਖੀ ਹੈ, ਕਿ ਸਾਰੀ ਗੱਲਬਾਤ ਸ਼ੁਰੂ ਕਿੱਥੋਂ ਹੋਈ? ਦੇਖੋ ਰਾਹੁਲ ਉਦਾਂ ਅਰੁਣ ਹੁਣ ਇਹਦੇ 'ਚ ਦਿੱਕਤ ਇੱਕ ਹੈ ਜੀ ਕਿ ਜਿਹੜੇ ਅਰੁਣ ਜੇਟਲੀ ਦੀ ਡੈਥ ਉਹ 2019 ਚ ਹੋ ਚੁੱਕੀ ਹੈ, ਤੇ ਜਿਹੜੇ ਖੇਤੀਬਾੜੀ ਕਾਨੂੰਨ ਸੀਗੇ ਉਹ ਸਾਲ 2020 ਚ ਆਏ ਨੇ। ਠੀਕ ਹੈ, ਤਾਂ ਇੱਕ ਟੈਕਨੀਕਲ ਦਿੱਕਤ ਇਹ ਲੱਗਦੀ ਹੈ ਮੈਨੂੰ, ਸ਼ਾਇਦ ਉਹ ਇਹ ਕਹਿ ਰਹੇ ਹੋਣਗੇ ਕਿਉਂਕਿ 2018 ਚ ਵੀ ਕਿਤੇ ਨਾ ਕਿਤੇ ਕਿਸਾਨ ਮੂਵਮੈਂਟ ਸਟਰੋਂਗ ਸੀਗਾ। ਕਿਸਾਨਾਂ ਨੇ ਇੰਡੀਅਨ ਪਾਰਲੀਮੈਂਟ ਦੇ ਤੱਕ ਮਾਰਚ ਵੀ ਕੀਤਾ ਸੀਗਾ। ਉਹ ਇੰਡੀਆ ਦੀ ਪਾਰਲੀਮੈਂਟ ਤੇ ਜਿੱਥੇ ਕਿਸਾਨ ਇਕੱਠੇ ਹੋਏ ਸੀ, ਉੱਥੇ ਰਾਹੁਲ ਗਾਂਧੀ ਉਹਨਾਂ ਦੇ ਸਟੇਜ ਤੇ ਵੀ ਗਏ ਸੀਗੇ। ਸ਼ਾਇਦ ਉਹ 2018 ਦੀ ਗੱਲ ਹੋਊਗੀ ਮੈਨੂੰ ਲੱਗਦਾ ਗਾ। ਜੀ ਤੇ ਉਸ ਟਾਈਮ ਅਰੁਣ ਜੇਟਲੀ ਇਹ ਰਾਹੁਲ ਗਾਂਧੀ ਨੇ ਕਿਹਾ ਨੇ ਬਿਆਨ ਦਿੱਤਾ ਪਹਿਲਾਂ ਤਾਂ ਕਿ ਖੇਤੀਬਾੜੀ ਕਾਨੂੰਨਾਂ ਵਾਸਤੇ ਜਦੋਂ ਮੈਂ ਲੜ ਰਿਹਾ ਸੀਗਾ, ਉਦੋਂ ਜੀ ਮੈਨੂੰ ਅਰੁਣ ਜੇਟਲੀ ਆ ਕੇ ਨੇ ਧਮਕਾਇਆ ਸੀਗਾ
ਤੇ ਉਹਨਾਂ ਨੇ ਕਿਹਾ ਕਿ ਜੇ ਤੂੰ ਵਿਰੋਧ ਕਰਨਾ ਜਾਰੀ ਰੱਖਿਆ ਤਾਂ ਅਸੀਂ ਤੇਰੇ ਖਿਲਾਫ ਕਾਰਵਾਈ ਕਰਾਂਗੇ। ਉਸ ਦੇ ਉਲਟ ਮੈਂ ਕਿਹਾ ਸੀਗਾ ਜੇਟਲੀ ਸਾਹਿਬ ਤੁਹਾਨੂੰ ਆਈਡੀਆ ਹੀ ਨਹੀਂ ਕਿ ਮੈਂ ਤੁਸੀਂ ਕਿਹਦੇ ਨਾਲ ਗੱਲ ਕਰ ਰਹੇ ਹੋ। ਹੁਣ ਹੂੰ ਦੇਖੋ ਇਹ ਬੜੀ ਮੈਂ ਰਾਹੁਲ ਗਾਂਧੀ ਦੀ ਜਿਹੜਾ ਪੂਰਾ ਇਹ ਸਟੇਟਮੈਂਟ ਹੈ ਇਹਨੂੰ ਮੈਂ ਜੀ ਪਹਿਲਾਂ ਇਸ ਵਾਲਾ ਚ ਘੇਰੇ ਚ ਲੈ ਲਿਆ ਕਿ ਅਰੁਣ ਹੂੰ ਜੇਟਲੀ ਦੀ ਡੈਥ ਹੋ ਚੁੱਕੀ ਹੈ 2019 ਚ। ਜੀ ਜੀ ਦੂਜੀ ਗੱਲ, ਰਾਹੁਲ ਗਾਂਧੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਾ ਜਾਂ ਨਹੀਂ ਕਰਦਾ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਸੀਗਾ। ਜੀ ਖੇਤੀਬਾੜੀ ਕਾਨੂੰਨਾਂ ਦੇ ਉਲਟ ਕਿਸਾਨਾਂ ਨੇ ਅੰਦੋਲਨ ਕੀਤਾ, ਉਸ ਕਰਕੇ ਉਹ ਵਾਪਸ ਹੋਏ ਨੇ। ਜੇ ਰਾਹੁਲ ਗਾਂਧੀ ਨੂੰ ਇਹ ਵਹਿਮ ਹੈ ਕਿ ਉਹ ਵਿਰੋਧ ਕਰ ਰਿਹਾ ਸੀ ਇਸ ਕਰਕੇ ਵਾਪਸ ਹੋ ਗਏ ਤਾਂ ਜੀ ਉਹਨੂੰ ਕੱਢ ਦੇਣਾ ਚਾਹੀਦਾ। ਇਹ ਵਹਿਮ ਗਲਤ ਸੋਚ ਰਿਹਾਗਾ। ਉਹਨੇ ਤਾਂ ਕੋਈ ਮੈਨੂੰ ਲੱਗਦਾ ਹੈਗਾ ਕਿ ਕਿਤੇ ਕੋਈ ਸੜਕ ਵੀ ਜਾਮ ਨਹੀਂ ਕੀਤੀ। ਠੀਕ ਹੈ ਜੀ ਕਾਂਗਰਸ ਨੇ ਮਾੜੀਆਂ ਮੋਟੀਆਂ ਪੰਚਾਇਤਾਂ ਕੀਤੀਆਂ ਕਿਸਾਨਾਂ ਦੀਆਂ, ਪਰ ਉਹ ਤਾਂ ਤੁਹਾਨੂੰ ਪਤਾ ਉਹਨਾਂ ਦਾ 2-3 ਘੰਟੇ ਦਾ ਰੈਲੀ ਟਾਈਪ ਸੀਨ ਹੁੰਦਾਗਾ। ਉਹ ਕੋਈ ਜੀ ਰੈਜ਼ਿਸਟੈਂਸ ਥੋੜੀ ਨਾ ਬਿਲਡ ਕਰਦੇ ਨੇ। ਕਿਸਾਨਾਂ ਨੇ ਤਾਂ ਸਰਕਾਰ ਦੇ ਗਲ 'ਚ ਗੁੱਠਾ ਦਿੱਤਾ ਹੋਇਆ ਸੀਗਾ। ਦਿੱਲੀ ਦੀ ਜੀ ਸਾਰੀ ਸਰਹੱਦ ਰੋਕੀਆਂ ਹੋਈਆਂ ਸੀ। ਹੂੰ ਠੀਕ ਹੈ ਜੀ ਤੇ ਇਹ ਇਸ ਕਰਕੇ ਮੈਨੂੰ ਲੱਗਦਾ ਹੈਗਾ ਕਿ ਸ਼ਾਇਦ ਉਹ ਓਵਰ ਕੌਨਫੀਡੈਂਸ 'ਚ ਜ਼ਿਆਦਾ ਹੈਗੇ ਰਾਹੁਲ ਗਾਂਧੀ ਤੇ ਉਸ ਫਲੋ 'ਚ ਕਦੇ ਉਹ ਵੀ ਮਤਲਬ ਝੂਠ ਵਾਲੇ ਪਾਸੇ ਨਰਿੰਦਰ ਮੋਦੀ ਜਿਵੇਂ ਝੂਠ ਬੋਲਦਾਗਾ ਉਸ ਪਾਸੇ ਨਾ ਵੱਧ ਜਾਣ। ਕਿਉਂਕਿ ਇਹ ਤਾਂ ਇੱਕ ਦੋ ਚੀਜ਼ਾਂ ਇਹਦੇ 'ਚ ਹੈਗੀਆਂ। ਅਰੁਣ ਜੇਟਲੀ 2019 ਚ ਮਰ ਚੁੱਕਿਆ ਸੀਗਾ ਤੇ ਜੀ ਖੇਤੀਬਾੜੀ ਕਾਨੂੰਨ ਉਹਦੇ ਕਰਕੇ ਵਾਪਸ ਨਹੀਂ ਹੋਏ, ਕਿਸਾਨਾਂ ਕਰਕੇ ਵਾਪਸ ਹੋਏ ਨੇ। ਜੀ ਸੋ ਜੇਕਰ ਆਪਾਂ ਅਗਲੀ ਖਬਰ ਤੇ ਚੱਲੀਏ ਤਾਂ ਇੱਕ ਆ ਰਹੀ ਹੈ ਜਾਣਕਾਰੀ ਕਿ ਅਮਰੀਕਾ ਨੇ 7 ਮਹੀਨਿਆਂ ਦੇ ਵਿੱਚ 1700 ਭਾਰਤੀਆਂ ਨੂੰ ਅਮਰੀਕਾ ਤੋਂ ਬਾਹਰ ਕੀਤਾ। ਇਹਨਾਂ ਦੇ ਵਿੱਚ 1562 ਗਿਣਤੀ ਪੁਰਸ਼ਾਂ ਦੀ ਹੈ ਤੇ 141 ਮਹਿਲਾਵਾਂ ਨੇ। ਇਹ ਪਾਇਓ ਜ਼ਰਾ ਚਾਨਣਾ ਇਹ ਸਾਰੇ ਮਾਮਲੇ ਤੇ। ਵੈਸੇ ਤਾਂ ਅਮਰੀਕਾ ਦੇ ਵਿੱਚ ਖਾਸੀ ਸਖਤੀ ਦਿਖਾ ਰਹੇ ਨੇ ਟਰੰਪ ਸਾਹਿਬ। ਲਗਾਤਾਰ ਆਈਸ ਦੀਆਂ ਰੇਡਸ ਹੁੰਦੀਆਂ ਨੇ, ਕਾਰਵਾਈ ਸਖਤੀ ਦੇ ਨਾਲ ਕੀਤੀ ਜਾ ਰਹੀ ਹੈ। ਈਵਨ ਇੱਥੋਂ ਤੱਕ ਕਿ ਕੁਝ ਕਮਿਊਨਿਟੀਆਂ ਤਾਂ ਅੱਜ ਕੱਲ੍ਹ ਰੋਡ ਤੇ ਨਿਕਲਦੀਆਂ ਵੀ ਨਹੀਂ, ਆਮ ਤੌਰ ਤੇ ਵੀ ਦੇਖੀਆਂ ਨਹੀਂ ਜਾਂਦੀਆਂ। ਬਹੁਤ ਘੱਟ ਲੋਕ ਸੜਕਾਂ ਤੇ ਚਹਿਲ ਪਹਿਲ ਦੇ ਲਈ ਨਿਕਲਦੇ ਨੇ। ਪਾਇਓ ਚਾਨਣਾ। ਹਾਂਜੀ ਬੇਸਿਕਲੀ ਇਹ ਇੱਕ ਸਵਾਲ ਪੁੱਛਿਆ ਗਿਆ ਸੀਗਾ ਡੀਐਮਕੇ ਦੀ ਸਾਂਸਦ ਨੇ ਕਨੀਮੋਜੀ ਦੀ ਤਾਰੀਫ ਆਪਾਂ 2 ਦਿਨ ਪਹਿਲਾਂ ਆਪਣੇ ਬੁਲੇਟਿਨ 'ਚ ਵੀ ਕਰ ਰਹੇ ਸੀਗੇ। ਬਹੁਤ ਸਿਆਣੇ ਐਮਪੀ ਹੈਗੇ ਆ ਉਹ ਤੇ ਉਹ ਖਾਸੇ ਆਪਾਂ ਨੂੰ ਪਤਾ ਕਿ ਨਰਿੰਦਰ ਮੋਦੀ ਦੇ ਤਗੜੇ ਵਿਰੋਧੀ ਨੇ। ਤੇ ਉਹਨਾਂ ਨੇ ਸਵਾਲ ਪੁੱਛਿਆ ਸੀਗਾ ਵਿਦੇਸ਼ ਮੰਤਰਾਲੇ ਤੋਂ, ਫੋਰਨ ਮਿਨਿਸਟਰੀ ਤੋਂ ਕਿ ਜਿਹੜਾ ਸਾਲ 2025 ਦੀ ਜਨਵਰੀ ਮਹੀਨੇ 'ਚ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਸੀਗੇ ਕਿ ਉਹਨਾਂ ਦਾ ਡੇਟਾ ਹੈਗਾ। ਉਹਦੇ ਜਵਾਬ 'ਚ ਇਹ ਜਵਾਬ ਆਇਆ ਸੀਗਾ ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਦਾ। ਉਹਨਾਂ ਨੇ ਲਿਖਿਆਗਾ, ਉਹਨਾਂ ਨੇ ਦੱਸਿਆਗਾ ਕਿ 1562 ਪੁਰਸ਼ ਅਤੇ 141 ਮਹਿਲਾਵਾਂ ਯਾਨੀ ਕਿ ਟੋਟਲ 1700 ਇੰਡੀਅਨ ਸਿਟੀਜ਼ਨਸ ਨੂੰ ਭੇਜਿਆ ਪਿਛਲੇ 7 ਮਹੀਨਿਆਂ ਦੇ ਅੰਦਰ, ਯਾਨੀ ਕਿ ਜਨਵਰੀ ਮਹੀਨੇ ਦੇ ਅੰਦਰ ਹੀ ਡਿਪੋਰਟ ਕੀਤਾ ਗਿਆ ਹੈਗਾ। ਇਹ ਗੱਲ ਉਹਨਾਂ ਨੇ ਕਹੀ। ਇਸ ਤੋਂ ਅੱਗੇ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਪਿਛਲੇ 5 ਸਾਲ 'ਚ ਯਾਨੀ ਕਿ ਸਾਲ 2020 ਤੋਂ ਲੈ ਕੇ 2024 ਤੱਕ ਟੋਟਲ 5541 ਇੰਡੀਅਨਸ ਨੂੰ ਡਿਪੋਰਟ ਕੀਤਾ ਗਿਆ ਹੈਗਾ। ਬ੍ਰਿਟੇਨ ਤੋਂ 311 ਇੰਡੀਅਨਸ ਨੂੰ ਡਿਪੋਰਟ ਕੀਤਾ ਗਿਆ ਹੈਗਾ ਤੇ 2025 ਤੇ 131 ਇੰਡੀਅਨਸ ਨੂੰ ਬ੍ਰਿਟੇਨ ਤੋਂ ਡਿਪੋਰਟ ਕੀਤਾ ਜਾ ਚੁੱਕਿਆ ਹੈਗਾ। ਇਹ ਡੇਟਾ ਅੱਜ ਇੰਡੀਆ ਦੀ ਫੋਰਨ ਮਿਨਿਸਟਰੀ ਵੱਲੋਂ ਯਾਨੀ ਕਿ ਵਿਦੇਸ਼ ਮੰਤਰਾਲੇ ਵੱਲੋਂ ਦਿੱਤੇ ਗਏ ਹਨ। ਤੇ ਉਹਦੇ 'ਚ ਮਤਲਬ ਜਿਹੜੀ ਕਨੀਮੋਜੀ ਉਹ ਜਦੋਂ ਇਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਸੀਗਾ ਉਦੋਂ ਵੀ ਡੀਐਮਕੇ ਦੇ ਜਿਹੜੇ ਸਾਂਸਦ ਸੀ ਕਨੀਮੋਜੀ ਉਹ ਖਾਸੀ ਐਗਰੈਸਿਵ ਸੀਗੀ ਤੇ ਉਹਨੇ ਉਸ ਟਾਈਮ ਵੀ ਇਸ਼ੂ ਚੱਕਿਆ ਸੀਗਾ। ਹੁਣ ਵੀ ਮਤਲਬ ਵਧੀਆ ਸਵਾਲ ਪੁੱਛਿਆਗਾ ਤਾਂ ਕਿ ਇੱਕ ਡੇਟਾ ਇੰਡੀਅਨ ਪਾਰਲੀਮੈਂਟ ਦੇ ਮਤਲਬ ਜਿਹੜੀ ਮਿਨਿਸਟਰੀ ਹੈ ਉਹ ਦੱਸੇ ਕਿ ਅਸਲ 'ਚ ਕਹਾਣੀ ਕੀ ਹੈ। ਜੀ ਅੱਗੇ ਚੱਲੀਏ ਤਾਂ ਖਬਰ ਹੈ ਕਿ ਪੌਂਗ ਡੈਮ ਦੇ ਵਿੱਚ ਪਾਣੀ ਛੱਡਿਆ ਜਾਣਾ ਹੈ। ਪੰਜਾਬ ਕਾਂਗੜਾ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ। ਵੈਸੇ ਵੀ ਲਗਾਤਾਰ ਪੰਜਾਬ ਭਰ 'ਚ ਮੀਂਹ ਪੈ ਰਹੇ ਨੇ। ਹਾਂਜੀ ਅੱਜ ਵੀ ਪੰਜਾਬ 'ਚ ਮੀਂਹ ਪਿਆਗਾ ਤੇ ਬੇਸਿਕਲੀ ਜਿਹੜਾ ਪੌਂਗ ਡੈਮ ਹੈ ਉਹਦੇ 'ਚ ਪਾਣੀ ਵੱਧ ਰਿਹਾ ਹੈਗਾ, ਬਹੁਤ ਜ਼ਿਆਦਾ ਵੱਧ ਰਿਹਾ ਹੈਗਾ। ਹੁਣ ਤਾਂ ਜਿਹੜਾ ਖਤਰੇ ਦਾ ਨਿਸ਼ਾਨ ਹੈ ਉਹ ਹੀ ਤਕਰੀਬਨ ਸਿਰਫ 19 ਫਿਟ ਰਹਿ ਗਿਆ ਹੈਗਾ। ਕੱਲ 24 ਘੰਟਿਆਂ ਅੰਦਰ ਹੀ 10 ਫਿਟ ਪਾਣੀ ਵਧਿਆਗਾ ਪੌਂਗ ਡੈਮ ਦੇ ਅੰਦਰ, ਯਾਨੀ ਕਿ ਪੌਂਗ ਡੈਮ ਤੋਂ ਹੁਣ ਪਾਣੀ ਛੱਡਿਆ ਜਾਊਗਾ ਤੇ ਉਹ ਪੰਜਾਬ ਦੇ ਮੈਦਾਨਾਂ 'ਚ ਹੀ ਆਊਗਾ। ਯਾਨੀ ਕਿ ਪੰਜਾਬ 'ਚ ਸਾਲ 2023 ਵਰਗੇ ਹਾਲਾਤ ਬਣ ਸਕਦੇ ਨੇ। ਈਵਨ ਮਤਲਬ ਮੈਂ ਤਾਂ ਅੱਜ ਦੇਖ ਰਿਹਾ ਸੀ ਫਜ਼ੀਲਕਾ ਔਰ ਉਧਰ ਤਾਂ ਕਈ ਸਾਰੇ ਨਹਿਰਾਂ ਟੁੱਟੀਆਂ ਵੀ ਨੇ, ਮਾਈਨਰ ਵਗੈਰਾ ਟੁੱਟੇ ਨੇ। ਉੱਥੇ ਤਾਂ ਆਲਰੇਡੀ ਜਲਮਗਨ ਹੈਗਾ। ਡੀਸੀ ਹੁਸ਼ਿਆਰਪੁਰ, ਡੀਸੀ ਕਾਂਗੜਾ, ਡੀਸੀ ਐਸਡੀਐਮ ਮਕੇਰੀਆ, ਐਸਡੀਐਮ ਦਸਵਾ ਉਹ ਸਾਰੇ ਸਤਰਕ ਨੇ ਤੇ ਉਹਨਾਂ ਨੇ ਨਦੀ ਦੇ ਜਿਹੜਾ ਦਰਿਆ ਹੈਗਾ
ਉਹਦੇ ਕੰਡੇ ਨਾਰਾਇਣ ਦੀ ਗੱਲ ਕਹੀ ਹੈ ਤੇ ਉਹਨਾਂ ਨੇ ਮਤਲਬ ਤੱਟਬੰਦ ਕਰਨ ਦੀ ਵੀ ਕੋਸ਼ਿਸ਼ ਉਹ ਲਗਾਤਾਰ ਕੀਤਾ ਜਾ ਰਿਹਾ। ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਿਆਗਾ। ਉਹਨਾਂ ਜਿਹੜਾ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਲਾਗੇ ਪੈਂਦਾਗਾ ਹਿਮਾਚਲ ਪ੍ਰਦੇਸ਼ ਦਾ, ਤੇ ਜੀ 222 mm ਰਿਕਾਰਡ ਬਾਰਿਸ਼ ਦਰਜ ਕੀਤੀ ਗਈ ਹੈਗੀ ਆ, ਤੇ ਉੱਥੇ ਤਕਰੀਬਨ 100 ਪਿੰਡਾਂ ਦੇ ਅੰਦਰ ਪਾਣੀ ਵੜ ਗਿਆ ਹੈਗਾ। ਤੇ ਜਿਹੜੇ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਨੇ, ਮਤਲਬ ਹੁਸ਼ਿਆਰਪੁਰ ਅਤੇ ਊਨਾ ਆਪਾਂ ਨੂੰ ਪਤਾ ਹੈ ਕਿ ਇੱਕ ਬਾਰਡਰ ਸ਼ੇਅਰ ਕਰਦੇ ਨੇ ਉੱਥੇ। ਮਤਲਬ ਈਵਨ ਜਿਹੜਾ ਇਹ ਸਿੰਗਰ ਹੈ ਸਤਿੰਦਰ ਸਿੰਘ ਸਰਤਾਜ, ਉਹਦਾ ਪਿੰਡ ਵੀ ਉਹ ਬਾਰਡਰ ਤੇ ਹੀ ਹੈ, ਤੇ ਊਨਾ ਤੇ ਹੁਸ਼ਿਆਰਪੁਰ ਦੇ ਬਾਰਡਰ ਤੇ ਹੀ ਹੈ। ਉਹ ਮਤਲਬ ਉਹਨਾਂ ਦੇ ਪਿੰਡਾਂ 'ਚ, ਸਤਿੰਦਰ ਸਰਤਾਜ ਦੇ ਪਿੰਡਾਂ 'ਚ ਵੀ ਉਧਰ ਪਾਣੀ ਆ ਚੁੱਕਿਆ ਹੈਗਾ। ਉੱਥੇ ਵੀ ਮਤਲਬ ਇੱਕ ਅਸਰ ਹੁਣ ਦਿਖ ਰਿਹਾ ਹੈਗਾ, ਹੜ੍ਹ ਦਾ ਅਸਰ ਦਿਖ ਰਿਹਾ ਹੈਗਾ। ਉਹਨਾਂ ਦੇ ਬਾਜ਼ਾਰ ਹੋ ਗਏ, ਉੱਥੇ ਜਿੰਨੇ ਵੀ ਚੋਅ ਨੇ, ਚੋਅ ਹੁੰਦੇ ਜਿਹੜੇ ਕਿ ਦਰਿਆ 'ਚ ਆ ਕੇ ਮਿਲਦੇ ਨੇ, ਚੋਅ ਜੀ ਸਾਰੇ ਭਰੇ ਹੋਏ ਚੱਲ ਰਹੇ ਨੇ। ਉਹਨਾਂ ਦੇ ਤਾਂ ਬਾਜ਼ਾਰ ਲੈ ਲਓ, ਕੁੱਲੂ, ਉਹਨਾਂ ਹਿਮਾਚਲ ਤਾਂ ਮਤਲਬ ਬਹੁਤ ਜ਼ਿਆਦਾ ਪ੍ਰਭਾਵਿਤ ਆ, ਆਪਾਂ ਦੇਖ ਹੀ ਰਹੇ ਹਾਂ। ਤੇ ਆਉਣ ਵਾਲੇ ਦਿਨਾਂ 'ਚ ਇਹ ਕੁਝ ਆਪਾਂ ਨੂੰ ਮਤਲਬ ਪੰਜਾਬ 'ਚ ਵੀ ਦੇਖਣ ਨੂੰ ਮਿਲ ਸਕਦਾ ਵਾ। ਜੀ। ਇਹਦੇ 'ਚ ਸੋ ਦੇਖੋ, ਜੀ ਜੀ ਹਾਂ, ਇਹ ਇੰਨੀ ਤਬਾਹੀ ਇਸ ਕਰਕੇ ਹੋ ਰਹੀ ਹੈ ਇਸ ਵਾਰ ਕਿਉਂਕਿ ਜੀ ਜਿਹੜਾ ਆਪਾਂ ਕਹਿ ਲਈਏ ਕਿ ਇੱਕ ਸਾਇੰਟੀਫਿਕ ਅਪਰੋਚ ਨਾਲ ਜਿਹੜਾ ਡਿਵੈਲਪਮੈਂਟ ਹੋਣਾ ਸੀਗਾ ਹਿਮਾਲਿਆ ਦੇ ਵਿੱਚ, ਉਹ ਨਹੀਂ ਹੋਇਆ। ਈਵਨ ਆਪਣੇ ਜਿਹੜੇ ਪੰਜਾਬ 'ਚ ਕੰਢੀ ਦੇ ਪਹਾੜ ਨੇ, ਯਾਨੀ ਕਿ ਲੋਅਰ ਸਿਵਾਲਿਕ ਫੁੱਟਹਿਲ ਹੈਗੇ ਆ ਹਿਮਾਲਿਆ ਦੇ, ਉਹ ਵੀ ਆਪਾਂ ਉਜਾੜੇ ਹੈਗੇ ਆ। ਮਤਲਬ ਆਪਾਂ ਹੁਸ਼ਿਆਰਪੁਰ ਦਾ ਵੀ ਆਪਾਂ ਨੂੰ ਪਤਾ ਹੈ। ਇਹ ਤੋਂ ਜੇ ਆਪਾਂ ਪੂਰਾ ਇਹ ਕੰਢੀ ਦੇ ਪਹਾੜ ਨੇ, ਯਾਨੀ ਕਿ ਛੋਟੇ ਲੋਅਰ ਸਿਵਾਲਿਕ ਹਿਲ ਜਿਹੜੀ ਪੰਜਾਬ 'ਚ ਹੈਗੀ ਆ, ਉਹਨਾਂ ਨੂੰ ਉੱਥੇ ਕਿੰਨੀ ਆਪਾਂ ਮਾਈਨਿੰਗ ਕਰਦੇ ਆ, ਕਿ ਕਿਵੇਂ ਉਹਨਾਂ ਨੂੰ ਉਜਾੜ ਰਹੇ ਆ, ਸਾਰੇ ਜੀ ਚੋਅ ਖਤਮ ਕਰਤੇ। ਮੈਂ ਜਿੱਥੇ ਰਹਿ ਰਿਹਾ ਹਾਂ ਉੱਥੇ ਪੰਜਾਬ ਦੇ ਪਿੰਡ ਨੇ, ਇੱਥੇ ਦੇਖ ਰਿਹਾ ਰਿਹਾਇਸ਼ੀ ਕਲੋਨੀਆਂ ਬਸ ਰਹੀਆਂ ਨੇ, ਤੇ ਉਹ ਜਿਹੜੀ ਬਸ ਰਹੀਆਂ ਨੇ ਉਹ ਚੋਆਂ ਦੇ ਮਤਲਬ ਜਿਹੜੇ ਚੋਅ ਸੀਗੇ ਲੋਅਰ ਸਿਵਾਲਿਕ ਜੀ ਹਿਲ ਦੇ, ਉਹਨਾਂ ਦੇ ਵਿੱਚ ਵਸ ਰਹੀਆਂ ਨੇ। ਇੱਥੇ ਨਿਊ ਚੰਡੀਗੜ੍ਹ ਜਿਹੜਾ ਵਸਾਇਆ ਜਾ ਰਿਹਾ, ਉਹਦੀ ਜਿਹੜੀ ਓਮੈਕਸ DLF ਇਹ ਸੁਸਾਇਟੀਆਂ ਨੇ, ਸਾਰੇ ਉਹ ਜਿਹੜੇ ਨੈਚੁਰਲ ਚੋਅ ਸੀਗੇ ਲੋਅਰ ਸਿਵਾਲਿਕ ਜੀ ਫੁੱਟਹਿਲਸ ਦੇ, ਉਹਨਾਂ ਦੇ ਵਿੱਚ ਜੀ ਵਸਾਈਆਂ ਹੋਈਆਂ ਨੇ। ਪਿਛਲੇ ਸਾਲ ਡੇਰਾਬੱਸੀ ਦੀ ਵੇਖ ਰਿਹਾ ਸੀ, ਪਿਛਲੇ 2023 ਚ ਜਿਹੜੀ ਡੇਰਾਬੱਸੀ ਦੀ ਉਹ ਰਿਹਾਇਸ਼ੀ ਕਲੋਨੀ ਵੀ ਡੁੱਬ ਗਈ ਸੀਗੀ। ਉਹ ਫਲੈਟ ਸੀਗੇ, ਸੈਕਿੰਡ ਫਲੋਰ ਤੱਕ ਪਾਣੀ ਪਹੁੰਚ ਗਿਆ ਸੀਗਾ। ਉਹਦਾ ਰੀਜ਼ਨ ਹੈ ਉਹ ਘੱਗਰ ਦੇ ਚੋਅ ਸੀਗੇ, ਉਹਦੇ ਵਿੱਚ ਜੀ ਸੁਸਾਇਟੀਆਂ ਵਸਾ ਰੱਖੀਆਂ ਨੇ। ਤਾਂ ਉਹ ਇੱਕ ਦਿੱਕਤ ਮੈਨੂੰ ਲੱਗਦੀ ਹੈ ਕਿ ਹੁਣ ਆਊਗੀ, ਕਿਉਂਕਿ ਸਾਇੰਟੀਫਿਕ ਅਪਰੋਚ ਨਾਲ, ਇਹ ਜੀਓਗ੍ਰਾਫੀਕਲ ਅਪਰੋਚ ਨਾਲ ਇਹ ਡਿਵੈਲਪਮੈਂਟ ਨਹੀਂ ਹੋ ਰਹੀ ਹੈ, ਨਾ ਹਿਮਾਚਲ 'ਚ, ਨਾ ਪੰਜਾਬ 'ਚ, ਨਾ ਹਰਿਆਣੇ 'ਚ। ਜੀ ਜੀ ਲਗਾਤਾਰ ਹੁਸ਼ਿਆਰਪੁਰ ਦੀ ਤੁਸੀਂ ਗੱਲ ਕੀਤੀ ਹੈ, ਉਸ ਦੀਆਂ ਵੀਡੀਓਜ਼ ਹੁਣ ਵੀ ਜਦੋਂ ਤੁਸੀਂ ਗੱਲ ਕਰ ਰਹੇ ਹੋ ਮੇਰੇ ਸਾਹਮਣੇ ਲਗਾਤਾਰ ਆ ਰਹੀਆਂ ਨੇ। ਹੁਸ਼ਿਆਰਪੁਰ ਜ਼ਿਲ੍ਹੇ 'ਚ ਕੀ ਹੈ, ਹੁਸ਼ਿਆਰਪੁਰ ਸ਼ਹਿਰ ਵੀ ਜਿਹੜਾ ਉਸਦੇ ਆਲੇ ਦੁਆਲਿਓਂ ਦੀ ਚੋਅ ਲੰਘਦੇ ਨੇ, ਹਰੇਕ ਪਿੰਡ ਦੇ ਵਿੱਚ ਦੀ ਚੋਅ ਲੰਘਦਾ ਹੈ। ਬਹੁਤੀ ਜਗ੍ਹਾ ਤੇ ਸਿਰਫ ਸਾਈਫਨ ਬਣੇ ਹੋਏ ਨੇ, ਕੋਈ ਪੁਲ ਵੀ ਢੁਕਵੇਂ ਪ੍ਰਬੰਧ ਨਹੀਂ ਹੈਗੇ, ਤੇ ਕਈ ਪਿੰਡਾਂ ਦਾ ਸੰਪਰਕ ਹੁਸ਼ਿਆਰਪੁਰ ਸ਼ਹਿਰ ਦੇ ਨਾਲੋਂ ਹੀ ਟੁੱਟ ਜਾਂਦਾ ਜਦੋਂ ਪਾਣੀ ਆਉਂਦਾ। ਤੇ ਇਸੇ ਸਥਿਤੀ ਦੇ ਵਿੱਚ ਜਦੋਂ ਪਿੱਛੋਂ ਪਾਣੀ ਛੱਡਿਆ ਜਾਊਗਾ ਤਾਂ ਤੁਸੀਂ ਅੰਦਾਜ਼ਾ ਲਾਓ ਕਿੰਨੇ ਦਿਨਾਂ ਤੱਕ ਸੰਪਰਕ ਟੁੱਟਿਆ ਰਹੂ। ਆਪਾਂ ਬਾਰਡਰ ਦੇ ਏਰੀਏ ਦੀ ਗੱਲ ਤਾਂ ਕਰਦੇ ਹਾਂ, ਇੱਧਰ ਫਾਜ਼ਿਲਕਾ ਫਰੀਦਕੋਟ ਵਾਲੀ ਸਾਈਡ, ਫਾਜ਼ਿਲਕਾ ਫਿਰੋਜ਼ਪੁਰ ਵਾਲੀ ਸਾਈਡ ਤੋਂ, ਪਰ ਇਹ ਜਿਹੜੇ ਬਿਲਕੁਲ ਕਹਿ ਲਈਏ ਵੀ ਕੰਢੀ ਏਰੀਆ, ਇੱਧਰ ਵੀ ਬਹੁਤ ਜ਼ਿਆਦਾ ਮਾਰ ਪੈਂਦੀ ਹੈ। ਹੁਣ ਵੀ ਮੈਂ ਵੀਡੀਓਜ਼ ਦੇਖ ਰਿਹਾ, ਬੀਤੇ ਕੱਲ ਇੱਕ ਪਿਓ ਪੁੱਤ ਰੁੜ ਜਾਂਦੇ ਨੇ ਮੋਟਰਸਾਈਕਲ ਤੇ, ਅੱਜ ਉਸ ਤੋਂ ਵੀ ਘਟੀਆ ਕੰਮ ਕਰਦੇ ਨੇ ਲੋਕ, ਜਾਣ ਕੇ ਉਹਨਾਂ ਥਾਵਾਂ ਤੋਂ ਆਪਣੇ ਵਾਹਨ ਲੈ ਕੇ ਲੱਗਦੇ ਨੇ। ਅੱਜ ਦੀ ਖਬਰ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਗੱਡੀ ਲੈ ਕੇ, ਪੂਰੀ ਗੱਡੀ ਹੀ ਕਿਸੇ ਨੇ ਵਿੱਚ ਪਾਣੀ ਦੇ ਸਿੱਟ ਲਈ ਹੈ। ਇਹੋ ਜਿਹੀਆਂ ਤਾਂ ਨਾਕਾਮੀਆਂ ਸਾਹਮਣੇ ਆਉਂਦੀਆਂ ਨੇ ਪ੍ਰਸ਼ਾਸਨ ਦੀਆਂ, ਤੇ ਦੂਸਰੇ ਪਾਸੇ ਫਿਰ ਲੋਕ ਵੀ ਉਹਨਾਂ ਚ ਉਲਝ ਜਾਂਦੇ ਨੇ। ਸੋ ਅੱਗੇ ਚੱਲਦੇ ਹਾਂ, ਉਧਰ ਪੰਜਾਬ ਦੇ ਕਿਸਾਨ ਨੂੰ ਪਾਕਿਸਤਾਨ ਦੇ ਵਿੱਚ 1 ਮਹੀਨੇ ਦੀ ਸਜ਼ਾ ਹੋਈ ਹੈ ਜੀ, ਇਹ ਕੀ ਮਾਮਲਾ ਹੈ ਸਾਰਾ? ਦੇਖੋ, ਜਿਹੜਾ ਫਾਜ਼ਿਲਕਾ ਅਬੋਹਰ ਵਾਲਾ ਇਲਾਕਾ ਹੈਗਾ, ਜਲਾਲਾਬਾਦ ਵਾਲਾ ਇਲਾਕਾ ਹੈਗਾ, ਉਹ ਪਾਕਿਸਤਾਨ ਨਾਲ ਬਾਰਡਰ ਸ਼ੇਅਰ ਕਰਦਾ ਹੈਗਾ, ਤੇ ਉੱਥੇ ਪਿੰਡ ਹੈਗਾ ਖੈਰੇ। ਉਹਦਾ ਇੱਕ ਕਿਸਾਨ ਜੀ ਸੀਗਾ ਵਰਪਾਲ ਸਿੰਘ, ਉੱਥੇ ਉਹ ਬਾਰਡਰ ਕ੍ਰੋਸ ਕਰਕੇ ਉਹ ਪਾਕਿਸਤਾਨ ਚਲਾ ਗਿਆ ਸੀਗਾ। ਤੇ ਹੁਣ ਉਹਨੂੰ ਅੰਮ੍ਰਿਤਪਾਲ ਸਿੰਘ ਨੂੰ ਇਸਲਾਮਾਬਾਦ ਦੀ ਜੇਲ੍ਹ 'ਚ ਰੱਖਿਆ ਹੋਇਆ ਹੈਗਾ, ਤੇ 1 ਮਹੀਨੇ ਦੀ ਸਜ਼ਾ ਹੋਈ ਹੈ, ਤੇ 50,000 ਰੁਪਏ ਜੁਰਮਾਨਾ ਲਾਇਆ ਗਿਆ ਹੈਗਾ। ਉਸ ਤੋਂ ਬਾਅਦ ਉਹਨੂੰ ਡਿਪੋਰਟ ਕਰ ਦਿੱਤਾ ਜਾਊਗਾ। ਜਦੋਂ ਸਜ਼ਾ ਪੂਰੀ ਹੋ ਜਾਊਗੀ ਉਦੋਂ ਉਹਨੂੰ ਡਿਪੋਰਟ ਕਰ ਦਿੱਤਾ ਜਾਊਗਾ। ਯਾਨੀ ਕਿ ਹੁਣ ਜਿਹੜੇ ਉਹਦੇ ਪਰਿਜਨ ਹੈਗੇ ਆ, ਉਹ ਉਹਨਾਂ ਜੀ ਨੇ ਸੁੱਖ ਦਾ ਸਾਹ ਲਿਆ ਹੈਗਾ। 21 ਜੂਨ ਤੋਂ ਲਾਪਤਾ ਸੀਗਾ ਅੰਮ੍ਰਿਤਪਾਲ ਸਿੰਘ। ਹੁਣ ਉਹ ਪਰਿਵਾਰ ਦੀ ਨੇ ਜਦੋਂ ਸ਼ਿਕਾਇਤ ਕੀਤੀ ਤਾਂ ਫਿਰ ਪੈਰਾਂ ਦੇ ਨਿਸ਼ਾਨਾਂ ਤੋਂ ਪਤਾ ਚੱਲਿਆ ਸੀਗਾ ਕਿ ਗਲਤੀ ਨਾਲ ਜਿਹੜਾ ਅੰਮ੍ਰਿਤਪਾਲ ਸੀਗਾ ਉਹ ਪਾਕਿਸਤਾਨ ਕ੍ਰੋਸ ਕਰ ਗਿਆ ਸੀਗਾ। ਤੇ ਜੀ ਪਹਿਲਾਂ ਪਾਕਿਸਤਾਨ ਮਨਾ ਕਰਦਾ ਰਿਹਾ, ਬਾਅਦ 'ਚ ਫਿਰ ਇੱਕ ਥਾਣੇ 'ਚ ਉਹਦੀ ਮੌਜੂਦਗੀ ਦੀ ਪੁਸ਼ਟੀ ਹੋਈ। ਹੁਣ ਉਹਨੂੰ ਸਜ਼ਾ ਸੁਣਾ ਦਿੱਤੀ ਗਈ ਹੈ, ਤੇ 1 ਮਹੀਨੇ ਬਾਅਦ ਉਹਦੇ ਵਾਪਸ ਪਰਤਣ ਦੀ ਆਸ ਹੈ। ਜੀ ਅੱਗੇ ਚੱਲਦੇ ਹਾਂ, ਤਾਂ ਉਧਰ ਵਿਕਰਮ ਮਜੀਠੀਆ ਨੂੰ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ।
ਹਾਂਜੀ, ਉਹਨਾਂ ਦੀ ਜਿਹੜੀ ਜੁਡੀਸ਼ੀਅਲ ਕਸਟਡੀ ਹੈ ਉਹ 14 ਦਿਨਾਂ ਵਾਸਤੇ ਵਧਾ ਦਿੱਤੀ ਗਈ ਹੈ ਤੇ ਉਹਨਾਂ ਦੀ ਜਿਹੜੀ ਬੈਰਕ ਬਦਲਣ ਦੀ ਵੀ ਜਿਹੜੀ ਉਹਨਾਂ ਦੀ ਸੁਣਵਾਈ ਸੀ ਉਹ ਵੀ ਨਹੀਂ ਹੋਈ, ਉਹ ਵੀ ਟਾਲ ਦਿੱਤੀ ਗਈ ਹੈ ਤੇ ਹੁਣ 6 ਅਗਸਤ ਨੂੰ ਉਹਨਾਂ ਦੀ ਬੈਰਕ ਬਦਲਣ ਤੇ ਜਿਹੜੀ ਪਟੀਸ਼ਨ ਉਹਨਾਂ ਨੇ ਪਾਈ ਹੋਈ ਹੈ ਬੈਰਕ ਬਦਲਣ ਵਾਸਤੇ, ਉਸ ਦੀ 6 ਅਗਸਤ ਨੂੰ ਸੁਣਵਾਈ ਹੋਣੀ ਹੈ ਤੇ 14 ਅਗਸਤ ਨੂੰ ਉਹਨਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਣੀ ਹੈ, ਕਿਉਂਕਿ 14 ਦਿਨਾਂ ਤੱਕ ਜਿਹੜੀ ਜੁਡੀਸ਼ੀਅਲ ਕਸਟਡੀ ਹੈ ਉਹ ਐਕਸਟੈਂਡ ਕਰ ਦਿੱਤੀ ਗਈ ਹੈ ਤੇ ਮਤਲਬ ਇਹ ਅਪਡੇਟ ਹੈ ਉਹਨਾਂ ਦੇ ਕੇਸ 'ਚ। ਜੀ ਜੀ। ਸੋ ਅੱਗੇ ਜੇਕਰ ਆਪਾਂ ਚੱਲਦੇ ਹਾਂ ਤਾਂ ਸਾਂਸਦ ਅੰਮ੍ਰਿਤਪਾਲ ਦੇ ਕਹਿੰਦੇ ਨੇ ਕਿ ਡੋਪ ਟੈਸਟ ਕਰਾਉਣ ਦੇ ਲਈ ਸਾਂਸਦ ਅੰਮ੍ਰਿਤਪਾਲ ਤਿਆਰ ਹੈ। ਇਹ ਵਕੀਲ ਉਹਨਾਂ ਦੇ ਨੇੜੇ ਨੇ, ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਹਾਂਜੀ, ਜਿਹੜੇ ਐਮਪੀ ਨੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ, ਉਹਨਾਂ ਨੇ ਉਹਨਾਂ ਦੇ ਵਕੀਲ ਇਮਾਨ ਸਿੰਘ ਖੈਰਾ ਨੇ ਕਿਹਾ ਹੈਗਾ ਕਿ ਅੰਮ੍ਰਿਤਪਾਲ ਸਿੰਘ ਡੋਪ ਟੈਸਟ ਕਰਾਉਣ ਵਾਸਤੇ ਪੂਰੇ ਤਿਆਰ ਨੇ। ਉਹ ਆਗੂ ਵੀ ਆਪਣਾ ਡੋਪ ਟੈਸਟ ਉਹਨਾਂ ਦੇ ਨਾਲ ਕਰਾਉਣ ਜਿਹੜੇ ਉਹਨਾਂ ਤੇ ਆਰੋਪ ਲਾ ਰਹੇ ਨੇ ਤੇ ਇਹ ਸਾਰਾ ਜਿਹੜਾ ਡੋਪ ਵਾਲਾ ਪੂਰਾ ਚੱਲਿਆ, ਇੱਕ ਆਪਾਂ ਦੇਖਦੇ ਹਾਂ ਕਿ ਪੂਰਾ ਪ੍ਰੋਪੇਗੈਂਡਾ ਅੰਮ੍ਰਿਤਪਾਲ ਸਿੰਘ ਦੇ ਉਲਟ ਚਲਾਇਆ ਜਾ ਰਿਹਾ ਸੀਗਾ ਕਿ ਉਹ ਨਸ਼ਾ ਕਰਦਾਗਾ, ਉਹ ਤਾਂ ਕੁੜੀਆਂ ਨਾਲ ਚੈਟ ਕਰਦਾਗਾ ਟਿੰਡਰ ਤੇ, ਇਸ ਕਿਸਮ ਦਾ। ਉਹ ਉਸ ਨੂੰ ਭੰਨਣ 'ਚ ਜਿਹੜਾ ਪ੍ਰਧਾਨ ਮੰਤਰੀ ਬਾਜੇ ਕੇ ਹੈ, ਉਹਦੀ ਇੱਕ ਵੀਡੀਓ ਜਦੋਂ ਅਜਨਾਲਾ ਕੋਰਟ ਅੰਮ੍ਰਿਤਸਰ ਕੋਰਟ 'ਚ ਉਹਨੂੰ ਪੇਸ਼ ਕੀਤਾ ਜਾ ਰਿਹਾ ਸੀਗਾ ਤੇ ਉਦੋਂ ਜਦੋਂ ਉਹਨੇ ਨਾਰੇ ਲਾਏ, ਉਸ ਤੋਂ ਬਾਅਦ ਉਹਨੇ ਸਾਰੀ ਗੱਲ ਦੱਸੀ, ਉਸ ਤੋਂ ਬਾਅਦ ਜਿਹੜਾ ਇਹ ਨੈਰੇਟਿਵ ਹੈ ਕਿ ਅੰਮ੍ਰਿਤਪਾਲ ਸਿੰਘ ਨਸ਼ਾ ਕਰਦਾਗਾ ਉਹ ਤਾਂ ਮਤਲਬ ਟੁੱਟ ਗਿਆ ਹੈਗਾ ਤੇ ਹੁਣ ਉਹਨਾਂ ਦੇ ਵਕੀਲ ਨੇ ਜਿਹੜੀ ਗੱਲ ਕਹੀ ਹੈ, ਮੈਨੂੰ ਲੱਗਦਾਗਾ ਕਿ ਇਹ ਸਟੇਟਮੈਂਟ ਵੱਡੀ ਹੈ ਤੇ ਅੰਮ੍ਰਿਤਪਾਲ ਸਿੰਘ ਤੇ ਜਿਹੜਾ ਇੱਕ ਪੂਰੀ ਉਹਨਾਂ ਦੇ ਉਲਟ ਚੱਲ ਰਿਹਾ ਹੈਗਾ ਕਿ ਉਹ ਆਪ ਨਸ਼ਾ ਕਰਦਾਗਾ, ਅੰਮ੍ਰਿਤਪਾਲ ਨਸ਼ਾ ਕਰਦਾਗਾ, ਉਹ ਜੀ ਕਿਤੇ ਨਾ ਕਿਤੇ ਸਫਲ ਨਹੀਂ ਹੋਇਆ, ਜਿਹੜਾ ਉਹ ਪ੍ਰੋਪੇਗੈਂਡਾ ਉਹਨਾਂ ਦੇ ਉਲਟ ਕੀਤਾ ਜਾ ਰਿਹਾ ਸੀਗਾ। ਜੀ। ਜੇਕਰ ਮੈਂ ਅੱਗੇ ਚੱਲਾਂ ਤਾਂ ਹਰਿਆਣਾ ਦੇ ਸੀਐਮ ਨੇ ਕਹਿੰਦੇ ਗਿੱਲ ਸਾਹਿਬ ਨੂੰ ਬੀਤੇ ਕੱਲ ਸ਼ਾਮਲ ਕਰਾਇਆ ਭਾਜਪਾ ਦੇ ਵਿੱਚ ਤੇ ਅੱਜ ਕਹਿੰਦੇ ਵਿਜੀਲੈਂਸ ਘਰ ਪਹੁੰਚ ਗਈ। ਇਸ ਦੇ ਪਿੱਛੇ ਝੋਲ ਕੀ ਹੈ ਜੀ ਸਾਰਾ? ਕੀ ਵਿਜੀਲੈਂਸ ਇਹੀ ਉਡੀਕ ਕਰ ਰਹੀ ਸੀ ਕਿ ਕਿਸੇ ਪਾਰਟੀ ਦੇ ਵਿੱਚ ਪੈਰ ਧਰਾਵਾ ਰਣਜੀਤ ਸਿੰਘ ਗਿੱਲ ਹੁਣੀ ਕਰਨ ਤੇ ਉਸ ਤੋਂ ਬਾਅਦ ਹੀ ਘਰੇ ਇਹਨਾਂ ਦੇ ਗੇੜਾ ਮਾਰਾਂਗੇ? ਨਾਲੇ ਇਸ ਦੇ ਵਿੱਚ ਵੀ ਤਕਨੀਕੀ ਤੌਰ ਤੇ ਜ਼ਰੂਰ ਸਮਝਾਇਓ ਕਿ ਗਿੱਲ ਸਾਹਿਬ ਨਾ ਤਾਂ ਸਰਕਾਰੀ ਅਹੁਦੇ ਤੇ ਕਿਸੇ ਰਹੇ ਨੇ, ਨਾ ਹੀ ਕਦੀ ਉਹ ਐਮਐਲਏ ਐਮਪੀ ਰਹੇ ਨੇ, ਤੇ ਵਿਜੀਲੈਂਸ ਜਾਂਚ ਕਰ ਸਕਦੀ ਹੈ ਜੀ ਉਹਨਾਂ ਦੇ ਘਰ? ਦੇਖੋ, ਜਿਹੜੇ ਗਿੱਲ ਸਾਹਿਬ ਹੈਗੇ ਆ, ਰਣਜੀਤ ਸਿੰਘ ਗਿੱਲ ਇਹਨਾਂ ਦਾ ਨਾਂ ਹੈਗਾ ਤੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਦੀ ਟਿਕਟ ਤੇ ਖਰੜ ਤੋਂ ਚੋਣ ਵੀ ਲੜੇ ਸੀ। ਗਿਲਕੋ ਇੱਥੇ ਜਿਹੜਾ ਰੀਅਲ estate ਦਾ ਕਾਰੋਬਾਰ ਹੈ, ਗਿਲਕੋ ਨਾਂ ਤੋਂ ਇੱਥੇ ਚਰਚਿਤ ਰੀਅਲ estate ਕਾਰੋਬਾਰੀ ਨੇ। ਅੱਧਾ ਖਰੜ ਇਹਨਾਂ ਨੇ ਮਤਲਬ ਕੱਟ ਕੇ ਵੇਚਿਆਗਾ ਕਲੋਨੀ ਬਣਾ ਕੇ ਤੇ ਠੀਕ ਠਾਕ ਪੈਸਾ ਗਾ, ਮਤਲਬ ਖੂਬ ਆਪਾਂ ਕਹਿ ਲਈਏ ਕਿ ਪੰਜਾਬ ਦੇ ਵਨ ਆਫ ਦਾ ਲੀਡ ਚੋਂ ਹੈਗੇ ਆ, ਮਤਲਬ ਜੇ ਪੰਜਾਬ ਦੇ ਟੋਪ 100 ਲੀਡ ਜੇ ਤੁਸੀਂ ਚੂਜ਼ ਕਰੋਗੇ ਉਹਨਾਂ ਚੋਂ ਇੱਕ ਹੈਗਾ ਰਣਜੀਤ ਸਿੰਘ ਗਿੱਲ ਤੇ ਮੈਨੂੰ ਲੱਗਦਾ ਹੈਗਾ ਕਿ ਈਡੀ ਦੀ ਕਾਰਵਾਈ ਤੋਂ ਦੇ ਡਰ ਤੋਂ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਸੀ। ਇੱਧਰ ਆਮ ਆਦਮੀ ਪਾਰਟੀ ਵਾਲਿਆਂ ਨੇ ਵਿਜੀਲੈਂਸ ਭੇਜਤੀ, ਕਿਉਂਕਿ ਜਦੋਂ ਉਹਨਾਂ ਨੇ ਰਿਜ਼ਾਈਨ ਕੀਤਾ ਸੀਗਾ ਆਮ ਆਦਮੀ ਪਾਰਟੀ ਵਾਲੇ ਵੀ ਇਸ ਨੂੰ ਈਜੀ ਕੈਸ਼ ਦੇ ਤੌਰ ਤੇ ਦੇਖ ਰਹੇ ਸੀ, ਕਿਉਂਕਿ ਮੋਟੇ ਪੈਸੇ ਵਾਲੀ ਪਾਰਟੀ ਹੈ, ਠੀਕ ਹੈ, ਉਹ ਅਗਲਿਆਂ ਕੋਲ ਬਹੁਤ ਪੈਸੇ ਹੈਗੇ ਆ। ਆਮ ਆਦਮੀ ਵੀ ਚਾਹੁੰਦੀ ਸੀ ਸਾਡੇ ਕੋਲ ਆਵੇ, ਬੀਜੇਪੀ ਵੀ ਚਾਹੁੰਦੀ ਸੀ, ਸ਼ਾਇਦ ਈਡੀ ਦੇ ਡਰ ਤੋਂ ਉਹ ਬੀਜੇਪੀ ਕੋਲ ਚਲੇ ਗਏ ਤੇ ਇੱਧਰ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਘਰ ਵਿਜੀਲੈਂਸ ਭੇਜ ਦਿੱਤੀ ਹੈ। ਦੇਖੋ, ਮਤਲਬ ਇਹ ਤਾਂ ਹੈ ਜਿਹੜੇ ਪੰਜਾਬ ਦੇ ਅਲੀਟ ਨੇ ਉਹਨਾਂ ਦੀ ਸਿਚੁਏਸ਼ਨ ਬਹੁਤ ਅਜੀਬ ਕਿਸਮ ਦੀ ਹੈ। ਇਸੇ ਕਰਕੇ ਜਦੋਂ ਵੀ ਸਰਕਾਰ ਚੇਂਜ ਹੁੰਦੀ ਹੈ, ਹਰ 5 ਸਾਲ ਬਾਅਦ ਜਦੋਂ ਸੱਤਾ ਬਦਲਦੀ ਹੈਗੀ ਆ, ਉਦੋਂ ਹੀ ਪੰਜਾਬ ਦੇ ਜਿਹੜੇ ਮੰਤਰੀ ਰਹੇ ਜਾਂ ਫਿਰ ਵਿਧਾਇਕ ਰਹੇ, ਸਾਬਕਾ ਹੁੰਦੇ ਨੇ ਜਾਂ ਫਿਰ ਜਿਹੜੇ ਕਾਰੋਬਾਰੀ ਹੁੰਦੇ, ਉਹ ਫਟਾਫਟ ਭੱਜਣ ਦੀ ਤਿਆਰੀਆਂ ਕਰ ਲੈਂਦੇ ਨੇ। ਸੈਂਟਰ ਬਹੁਤ ਸਾਰੇ ਸੈਂਟਰ ਵੱਲ ਭੱਜਦੇ ਨੇ, ਸੈਂਟਰ ਦੀ ਪਾਰਟੀ ਵੱਲ, ਬਹੁਤ ਸਾਰੇ ਜਿਹੜੇ ਸੂਬੇ ਦੀ ਮੌਕੇ ਦੀ ਪਾਰਟੀ ਹੁੰਦੀ ਉਹਦੇ ਵੱਲ ਭੱਜਦੇ ਨੇ। ਉਹ ਕਿਤੇ ਨਾ ਕਿਤੇ ਆਪਣੇ ਚੋਰੇ ਡਾਕੇ ਉਹਨਾਂ ਨੂੰ ਲੁਕਾਉਣ ਵਾਸਤੇ ਹੀ ਭੱਜਦੇ ਨੇ। ਮੈਂ ਤੁਹਾਨੂੰ ਯਾਦ ਹੋਊਗਾ ਕਿ ਪਿਛਲੇ ਸਾਲ ਵੀ ਦੱਸਿਆ ਸੀਗਾ ਲੋਕ ਸਭਾ ਚੋਣਾਂ ਵੇਲੇ ਕਿ ਇਹ ਕਿੱਡੀ ਤਰਾਸਦੀ ਹੈਗੀ ਆ ਕਿ ਜਿਹੜੇ ਪੰਜਾਬ ਨੇ ਹੀ ਫਾਰਮ ਪ੍ਰੋਟੈਸਟ ਲੀਡ ਕੀਤਾ ਸੀਗਾ ਤੇ ਪੰਜਾਬ 'ਚ ਖਾਸ ਕਰ ਜੱਟ ਕਮਿਊਨਿਟੀ ਦੇ ਜਿਹੜੇ ਅਲੀਟ ਸੀਗੇ, ਉਹ ਉਸ ਤੋਂ ਬਾਅਦ ਉਸ ਫਾਰਮ ਪ੍ਰੋਟੈਸਟ ਤੋਂ ਬਾਅਦ ਲਗਾਤਾਰ ਆਪਾਂ ਬੀਜੇਪੀ 'ਚ ਸ਼ਾਮਿਲ ਹੁੰਦੇ ਆਪਾਂ ਨੂੰ ਦਿਖਾਈ ਦੀਏ। ਇਹ ਰਣਜੀਤ ਸਿੰਘ ਗਿੱਲ ਵੀ ਜੱਟ ਕਮਿਊਨਿਟੀ ਤੋਂ ਹੀ ਹੈਗਾ, ਯਾਨੀ ਕਿ ਜਿਹੜਾ ਜੱਟ ਅਲੀਟ ਹੈ ਉਹ ਸਾਰਾ ਬੀਜੇਪੀ ਵੱਲ ਭੱਜ ਰਿਹਾ ਹੈਗਾ ਤੇ ਜਿਹੜੇ ਆਮ ਜੱਟ ਨੇ, ਜੱਟ ਕਿਸਾਨ ਹੈਗਾ, ਉਹ ਬੀਜੇਪੀ ਅਤੇ ਆਮ ਆਦਮੀ ਪਾਰਟੀ ਦਾ ਡਟ ਕੇ ਮੁਕਾਬਲਾ ਕਰ ਰਹੇ ਨੇ। ਯਾਨੀ ਕਿ ਜਿਹੜਾ ਅਲੀਟ ਹੈ ਉਹ ਇੱਧਰ ਜਾ ਰਿਹਾ ਹੈਗਾ, ਜਿਹੜਾ ਕਿਸਾਨ ਹੈ ਉਹ ਇੱਧਰ ਜਾ ਰਿਹਾ ਹੈਗਾ, ਅਪੋਜੀਸ਼ਨ। ਤੁਸੀਂ ਦੇਖੋ
ਇਹ ਤਾਂ ਇਹ ਬੜਾ ਅਜੀਬ ਮਤਲਬ ਤੁਹਾਨੂੰ ਦੇਖਣ ਨੂੰ ਮਿਲਿਆ। ਪਤਾ ਨਹੀਂ ਇਹਦੀ ਕਿਵੇਂ ਵਿਆਖਿਆ ਕੀਤੀ ਜਾਵੇ, ਪਰ ਇਹ ਅਜੀਬ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਸੁਨੀਲ ਜਾਖੜ ਤੋਂ ਲੈ ਕੇ ਰਣਜੀਤ ਸਿੰਘ ਗਿੱਲ ਹੁਣੇ ਗਿਆ, ਬਿੱਟੂ, ਪਤਾ ਨਹੀਂ ਕਿੰਨੇ ਹੀ ਜਿਹੜੇ ਜੱਟ ਪਰਿਵਾਰਾਂ ਦੇ ਅਲੀਟ ਜੱਟ ਸੀਗੇ ਉਹ ਜੀ ਬੀਜੇਪੀ ਵੱਲ ਤੁਰ ਗਏ, ਕਈ ਆਮ ਆਦਮੀ ਪਾਰਟੀ ਚ ਵੜ ਗਏ। ਤੇ ਇੱਧਰ ਜਿਹੜੇ ਆਪਣੇ ਕਿਸਾਨ ਨੇ, ਜੱਟ ਕਿਸਾਨ ਨੇ, ਜਿਹੜੇ ਖੇਤੀ ਕਰਦੇ ਨੇ, ਪਿੰਡਾਂ ਚ ਰਹਿੰਦੇ ਨੇ, ਉਹ ਆਪਣੇ ਜੀ ਟਰੈਕਟਰਾਂ ਤੇ ਝੰਡੇ ਲਾ ਕੇ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੋਵਾਂ ਦੇ ਉਲਟ ਤੱਕੀ ਆਉਂਦੇ ਨੇ। ਉਹ ਸਭ ਤੋਂ ਜ਼ਿਆਦਾ ਕਰਦੇ ਹੀ ਵਿਰੋਧ ਇਹਨਾਂ ਦੋ ਪਾਰਟੀਆਂ ਦਾ ਨੇ। ਬਿਲਕੁਲ ਜੀ ਜੀ, ਗੱਲ ਉਹੋ ਹੀ ਆ ਜਾਂਦੀ ਨਾ, ਫਿਰ ਵੀ ਪੈਸਾ ਪ੍ਰਧਾਨ। ਚਲੋ ਅੱਗੇ ਚੱਲਦੇ ਆ। ਉਧਰ ਕਾਂਗਰਸ ਦੇ ਸਾਂਸਦ ਸੁਖਜਿੰਦਰ ਰੰਧਾਵਾ ਉਹਨਾਂ ਦੇ ਬੇਟੇ ਦੇ ਜਿਹੜੀ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਸੀ, ਉਹਨਾਂ ਨੂੰ ਮਿਲ ਕੇ ਨਿਕਲੇ ਇੱਕ ਵਿਅਕਤੀ ਦੇ ਉੱਪਰ ਫਾਇਰਿੰਗ ਵੀ ਹੋਈ ਸੀ। ਇਸ ਮਾਮਲੇ 'ਚ 24 ਘੰਟਿਆਂ 'ਚ ਕਹਿੰਦੇ ਪੁਲਿਸ ਨੇ ਐਕਸ਼ਨ ਕੀਤਾ। ਇਹ ਗ੍ਰਿਫਤਾਰੀ ਹੋਈ ਹੈ ਜੀ ਕਿਸੇ ਦੀ? ਹਾਂਜੀ, ਐਸਐਸਪੀ ਬਟਾਲਾ ਕਾਸਿਮ ਮੀਰ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਸੀ, ਉਸੇ ਕਨੈਕਸ਼ਨ 'ਚ ਇੱਕ ਮੁੰਡੇ ਨੂੰ ਅਰੈਸਟ ਕੀਤਾ ਗਿਆ ਹੈਗਾ। ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈਗਾ ਕਿ 6 ਘੰਟਿਆਂ ਤੱਕ ਉਸ ਆਰੋਪੀ ਦੀ ਪੁੱਛਗਿੱਛ ਕੀਤੀ ਗਈ ਹੈ। ਗਗਨ ਨਾਮ ਦਾ ਮੁੰਡਾ ਹੈਗਾ ਜੀ। ਉਸ ਤੋਂ ਇਲਾਵੇ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਫਰੋਲੀਆਂ ਜਾ ਰਹੀਆਂ ਨੇ। ਜੱਗੂ ਭਗਵਾਨਪੁਰੀਏ ਨਾਲ ਉਹਦਾ ਲਿੰਕ ਦੱਸਿਆ ਜਾ ਰਿਹਾ ਹੈਗਾ ਕਿ ਹਾਂ, ਜੱਗੂ ਭਗਵਾਨਪੁਰੀਏ ਦੀ ਜਿਹੜੀ ਗੈਂਗ ਹੈ ਉਹਦੇ ਨਾਲ ਉਹਦਾ ਲਿੰਕ ਨਿਕਲ ਕੇ ਸਾਹਮਣੇ ਆ ਰਿਹਾ ਹੈਗਾ। ਹਾਲਾਂਕਿ ਉਧਰ ਜਿਹੜੀ ਜੀ ਇਹਦੇ 'ਚ ਇੱਕ ਗੱਲ ਹੋਰ ਹੈ ਕਿ ਜੀ ਸ਼ੁਰੂਆਤ 'ਚ ਪੁਲਿਸ ਨੇ ਇਹ ਮੀਡੀਆ 'ਚ ਪ੍ਰੋਪੇਗੇਟ ਕੀਤਾ ਕਿ ਅਸੀਂ ਜਿਹੜੀ ਸਾਡੀ ਜਿਹੜੀ ਸ਼ੁਰੂਆਤੀ ਜਾਂਚ ਸੀ ਉਹਦੇ 'ਚ ਜੱਗੂ ਭਗਵਾਨਪੁਰੀਏ ਨਾਲ ਕੋਈ ਲਿੰਕ ਨਹੀਂ ਹੈ ਇਸ ਗਗਨ ਦਾ। ਪਰ ਹੁਣ ਕਿਤੇ ਨਾ ਕਿਤੇ ਜਿਹੜੇ ਅਨਆਫੀਸ਼ੀਅਲ ਸੂਤਰ ਨੇ ਉਹਨਾਂ ਨੇ ਦੱਸ ਦਿੱਤਾ ਹੈ ਕਿ ਹਾਂ, ਉਹ ਜੱਗੂ ਭਗਵਾਨਪੁਰੀਏ ਨਾਲ ਹੀ ਜੁੜਿਆ ਹੋਇਆ ਹੈ। ਜੀ, ਇੱਥੇ ਦਰਸ਼ਕਾਂ ਸਰੋਤਿਆਂ ਨੂੰ ਦੱਸ ਦਈਏ ਕਿ ਇਹਨਾਂ ਦੇ ਪੁਲਿਸ ਦੇ ਵੱਲੋਂ ਕੀਤੀ ਗਈ ਕਾਰਵਾਈ ਨੂੰ ਗਲੋਰੀਫਾਈ ਕਰਨਾ ਸਾਡਾ ਕੋਈ ਕੰਮ ਜਾਂ ਫਰਜ਼ ਨਹੀਂ ਹੈ। ਵੈਸੇ ਪੁਲਿਸ ਦਾ ਕੰਮ ਹੁੰਦਾ ਹੈ ਕਿ ਕ੍ਰਾਈਮ ਹੋਣ ਤੋਂ ਪਹਿਲਾਂ ਹੀ ਕਿਸੇ ਦੀ ਰੱਖਿਆ ਕਰਨੀ, ਵੀ ਉਸ ਨੂੰ ਰੋਕਣਾ ਵੀ ਕ੍ਰਾਈਮ ਹੋਵੇ ਹੀ ਨਾ। ਬਾਅਦ ਦੇ ਵਿੱਚ ਇਸ ਗੱਲ ਦੇ ਤਗਮੇ ਲੈਣੇ ਵੀ ਭਾਈ ਅਸੀਂ 24 ਘੰਟਿਆਂ 'ਚ ਬੰਦਾ ਫੜ ਲਿਆ। ਜਿਵੇਂ ਉਹ ਇੱਥੇ ਬੱਚੇ ਨੂੰ ਇੱਕ ਨੂੰ ਅਗਵਾ ਕਰ ਲਿਆ ਸੀ, ਉਸ ਦੇ ਇਵਜ਼ ਦੇ ਵਿੱਚ ਮੁੰਡੇ ਦਾ ਕਹਿ ਲਈਏ ਇਨਕਾਊਂਟਰ ਵੀ ਕਰ ਦਿੱਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਚੀਮਾ ਸਾਹਿਬ ਆਪ ਕੇ ਬੱਚੇ ਨੂੰ ਹੈਂਡਓਵਰ ਕਰਦੇ ਨੇ ਕਿ ਅਸੀਂ ਬੱਚੇ ਨੂੰ ਬਹੁਤ ਜਲਦੀ ਲੱਭ ਲਿਆ, ਬਹੁਤ ਜਲਦੀ ਕੰਮ ਕੀਤਾ। ਕਿ ਇਹ ਗਲੋਰੀਫਾਈ ਕਰਨ ਵਾਲੀ ਚੀਜ਼ ਹੈ? ਇਹ ਡਿਫਰੈਂਸ਼ੀਏਟ ਕਰਨ ਦੀ ਬਹੁਤ ਲੋੜ ਹੈ। ਮੈਂ ਚਾਹੁੰਦਾ ਪੂਰੀਆਂ ਜੀ ਇੱਥੇ ਇੱਕ ਅੱਧਾ ਮਿੰਟ ਲਾਇਆ ਜਾਵੇ ਕਿ ਅਸੀਂ ਗਲੋਰੀਫਾਈ ਕਿਉਂ ਕਰੀਏ ਇਸ ਚੀਜ਼ ਨੂੰ, ਵੀ ਭਾਈ ਤੁਸੀਂ ਜੇ ਇੰਨੀ ਜਲਦੀ ਕਾਰਵਾਈ ਕੀਤੀ ਹੈ, ਤੁਹਾਡਾ ਤਾਂ ਫਰਜ਼ ਇਹ ਹੈ ਵੀ ਉਹ ਕੰਮ ਹੋਵੇ ਹੀ ਨਾ। ਬੇਸਿਕਲੀ ਦੇਖੋ ਗੁਰਪ੍ਰੀਤ, ਜਿਹੜੀ ਪੁਲਿਸਿੰਗ ਹੈ ਉਹਦੇ 'ਚ ਪੰਜਾਬ ਦੀ ਪੁਲਿਸਿੰਗ ਹੈ, ਉਹਦੇ 'ਚ ਸਭ ਤੋਂ ਆਪਾਂ ਦੇਖਦੇ ਹਾਂ, ਉਹਦੇ 'ਚ ਸਭ ਤੋਂ ਵੱਡੀ ਨਾਕਾਮੀ ਤਾਂ ਇਹ ਹੈ ਕਿ ਜਦੋਂ ਮਤਲਬ ਕੋਈ ਧਰਨਾ ਪ੍ਰਦਰਸ਼ਨ ਕਰਦਾ ਗਾ ਜਾਂ ਫਿਰ ਪੋਲੀਟੀਕਲ ਐਕਟੀਵਿਟੀ ਕਰਦਾ ਗਾ, ਉਦੋਂ ਉਹਨਾਂ ਨੂੰ ਰੋਕਣ ਵਾਸਤੇ ਸਭ ਤੋਂ ਪਹਿਲਾਂ ਪਹੁੰਚਦੇ ਨੇ। ਜਦੋਂ ਕ੍ਰਾਈਮ ਕੋਈ ਹੁੰਦਾ ਗਾ ਉੱਥੇ ਫਿਰ ਉਹ ਗਾਇਬ ਦਿਖਦੇ ਨੇ। ਉਹ ਤਾਂ ਬਿਲਕੁਲ ਤੁਸੀਂ ਸਹੀ ਕਿਹਾ ਗਾ, ਅਸੀਂ ਕੋਈ ਉਹਨੂੰ ਗਲੋਰੀਫਾਈ ਨਹੀਂ ਕਰ ਰਹੇ। ਅਤੇ ਇਹਦੇ 'ਚ ਵੀ ਪੁਲਿਸ ਦਾ ਮਜ਼ਾਕ ਹੀ ਉਡਾਇਆ ਗਾ ਆਪਾਂ, ਕਿਉਂਕਿ ਪਹਿਲਾਂ ਉਹ ਕਹਿ ਰਹੇ ਸੀਗੇ ਕਿ ਜੱਗੂ ਨਾਲ ਕੋਈ ਲਿੰਕ ਨਹੀਂ ਹੈ। ਬਾਅਦ 'ਚ ਜਿਹੜੇ ਇੱਕ ਦੋ ਕਲੋਜ਼ ਪੱਤਰਕਾਰ ਸੀ ਪੁਲਿਸ ਵਾਲੇ, ਉਹਨਾਂ ਨੇ ਦੱਸਤਾ ਕਿ ਹਾਂ, ਇਹ ਜੱਗੂ ਦਾ ਹੀ ਬੰਦਾ ਗਾ। ਬਾਅਦ 'ਚ ਪਤਾ ਨਹੀਂ ਕੱਲ ਫਿਰ ਦੁਬਾਰੇ ਸਟੇਟਮੈਂਟ ਬਦਲ ਕੇ ਨਾ ਕਹਿ ਦੇਣ ਕਿ ਨਹੀਂ ਜੱਗੂ ਨਾਲ ਤਾਂ ਇਹਦਾ ਕੋਈ ਲੈਣਾ ਦੇਣਾ ਨਹੀਂ ਸੀ ਮੁੰਡੇ ਨੂੰ। ਉਹਦਾ ਉਹਨਾਂ ਦੀ ਆਪਸੀ ਸੈਟਿੰਗਾਂ ਦਾ ਖੇਡ ਹੈਗਾ। ਤੇ ਪਰ ਇਹਦੇ 'ਚ ਨਾਕਾਮੀ ਵਾਲੀ ਗੱਲ ਇਹ ਸੀਗੀ ਕਿ ਸਾਬਕਾ ਡਿਪਟੀ ਚੀਫ ਮਿਨਿਸਟਰ ਆਫ ਪੰਜਾਬ ਦੇ ਮੁੰਡੇ ਨੂੰ ਹੀ ਮਾਰਨ ਦੀ ਧਮਕੀ ਮਿਲ ਰਹੀ ਸੀਗੀ। ਤੇ ਫਿਰ ਦੱਸੋ ਆਮ ਆਦਮੀ ਕਿਵੇਂ ਸੇਫ, ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਆਮ ਆਦਮੀ ਪੰਜਾਬ 'ਚ ਸੇਫ ਹੈਗਾ? ਜੀ, ਸੋ ਅੱਗੇ ਚੱਲਦੇ ਆ। ਉਧਰ ਲੈਂਡ ਪੂਲਿੰਗ ਦਾ ਵਿਰੋਧ ਪੂਰੇ ਪੰਜਾਬ ਦੇ ਵਿੱਚ ਛਿੜ ਰਿਹਾ ਹੈ। ਜਿਸ ਕਦਰ ਆਪਾਂ ਦੇਖਿਆ ਕਿ ਟਰੈਕਟਰ ਮਾਰਚ ਹੋਏ, ਕਿਵੇਂ ਕਿਆਸ ਤੋਂ ਵੀ ਕਿਤੇ ਵੱਧ ਲੋਕਾਂ ਨੇ ਸੜਕਾਂ ਤੇ ਉਤਰ ਕੇ ਇਸ ਦਾ ਵਿਰੋਧ ਕੀਤਾ। ਤੇ ਹੁਣ ਸੰਗਰੂਰ ਦੇ ਵਿੱਚੋਂ ਵੀ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਦੇ ਵਿੱਚੋਂ, ਆਮ ਆਦਮੀ ਪਾਰਟੀ ਦੇ ਗੜ੍ਹ ਦੇ ਵਿੱਚੋਂ ਵੀ ਇਸ ਦੇ ਖਿਲਾਫ ਲਗਾਤਾਰ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ। ਮਤੇ ਪਾਉਣੇ ਸ਼ੁਰੂ ਕਰ ਦਿੱਤੇ ਨੇ ਜੀ ਪਿੰਡਾਂ ਵਾਲਿਆਂ ਨੇ। ਹਾਂਜੀ, ਸੰਗਰੂਰ ਜਿਹੜਾ ਕਿ ਭਗਵੰਤ ਮਾਨ ਦਾ ਆਪਾਂ ਕਹਿ ਲਈਏ ਕਿ ਜ਼ਿਲ੍ਹਾ ਹੈਗਾ, ਪੈਤਰਕ ਜ਼ਿਲ੍ਹਾ, ਉਹਦੇ 'ਚ ਸੋਹੀਆਂ ਕਲਾਂ ਪਿੰਡ ਦੀ ਤਕਰੀਬਨ 568 ਜਿਹੜੀ ਏਕੜ ਜ਼ਮੀਨ ਹੈ, 568 ਏਕੜ ਜ਼ਮੀਨ ਉਹਨਾਂ ਦੀ ਇਸ ਸਕੀਮ ਦੇ ਤਹਿਤ ਅੰਦਰ ਆ ਰਹੀ ਹੈ।
ਤੇ ਇਹਦੇ 'ਚ ਫਿਰ ਪਿੰਡ ਵਾਲਿਆਂ ਨੇ ਮਤੇ ਪਾਏ ਨੇ, ਫਲੈਕਸ ਬੋਰਡ ਵੀ ਲਾਇਆ ਗਾ ਕਿ ਇੱਥੇ ਆਮ ਆਦਮੀ ਪਾਰਟੀ ਦੇ ਅਵਾਰਾ ਪਸ਼ੂਆਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਪਿੰਡ 'ਚ ਕੋਈ ਐਂਟਰੀ ਨਹੀਂ। ਇਹ ਚੇਤਾਵਨੀ ਦਾ ਉਹਨਾਂ ਨੇ ਬੋਰਡ ਲਾ ਦਿੱਤਾ ਹੈ। ਦੇਖੋ, ਮੈਂ ਸਟੱਡੀ ਕਰ ਰਿਹਾ ਸੀਗਾ ਕੱਲ, ਮੈਂ ਬਰਨਾਲੇ ਬਾਰੇ ਵੀ ਸਟੱਡੀ ਕੀਤਾ, ਥੋੜਾ ਸੰਗਰੂਰ ਬਾਰੇ ਵੀ, ਮਾਨਸਾ, ਉਹ ਸਾਰੇ ਸ਼ਹਿਰਾਂ ਬਾਰੇ ਸਟੱਡੀ ਕੀਤਾ ਪੰਜਾਬ ਦੇ। ਜਿਵੇਂ ਬਰਨਾਲੇ ਦੀ ਕੇਸ ਸਟੱਡੀ ਮੈਂ ਦੱਸਦਾ, ਬਰਨਾਲੇ ਜੀ 'ਚ ਤਕਰੀਬਨ 50 ਬੰਦੇ ਨੇ, ਉਹ ਆਪਸ 'ਚ ਇੱਕ ਦੂਜੇ ਨੂੰ ਸੌਦਾ ਵੇਚੀ ਜਾਂਦੇ ਨੇ। ਉੱਥੇ ਆਲਰੇਡੀ ਬਹੁਤ ਹਾਈ ਪ੍ਰੋਫਾਈਲ ਸੁਸਾਇਟੀਆਂ ਇਕੱਠੀਆਂ ਹੋਈਆਂ ਨੇ। ਉਹ ਵੀ ਜਿਹੜੇ ਜੀ ਸ਼ਹਿਰ ਦੇ ਕੁਝ ਬਾਜ਼ਾਰ ਦੇ ਜਿਹੜੇ ਕੁਝ ਵਪਾਰੀ ਨੇ ਉਹਨਾਂ ਕੋਲ ਹੈਗੀਆਂ, ਜਾਂ ਫਿਰ ਜਿਹੜੇ ਅਲੀਟ ਬਰਨਾਲੇ ਦੇ ਜਿਹੜੇ ਅਲੀਟ ਲੋਕ ਹੈਗੇ ਉਹਨਾਂ ਕੋਲ ਹੀ ਆ, ਉਹ ਆਪਸ 'ਚ ਇੱਕ ਦੂਜੇ ਨੂੰ ਸੌਦਾ ਵੇਚ ਕੇ ਸਾਰੀ ਜਾਂਦੇ ਨੇ। ਤੇ ਉੱਥੇ ਵੀ ਸੌਦੇ ਬਹੁਤ ਜ਼ਿਆਦਾ ਵਿਕੇ ਨਹੀਂ ਹੋਏ। ਮਤਲਬ ਜਿਹੜੀ ਆਲਰੇਡੀ ਉੱਥੇ ਡਿਵੈਲਪਡ ਅਤੇ ਠੀਕ ਠਾਕ ਵਧੀਆ ਕੁਆਲਿਟੀ ਦੀ ਕਲੋਨੀਆਂ 35 40 ਕਿੱਲਿਆਂ ਦੇ ਵਿੱਚ ਬਰਨਾਲੇ ਦੇ ਵਿੱਚ ਕੱਟੀਆਂ ਹੋਈਆਂ ਨੇ। ਠੀਕ ਹੈ, ਤੇ ਮਤਲਬ ਜੀ ਅਰਬਨਾਈਜੇਸ਼ਨ ਤੁਸੀਂ ਕਰਨੀ ਹੈ, ਤੁਸੀਂ 1 ਲੱਖ ਤੇ 500 600 ਕਿੱਲੇ ਤੁਸੀਂ ਲੈ ਲਓਗੇ ਕਿਸਾਨਾਂ ਤੋਂ। ਜੀ ਉਹ ਜਿਹੜੀ ਜੀ ਆਲਰੇਡੀ ਛੋਟੀ ਕਲੋਨੀਆਂ ਕੱਟੀਆਂ ਹੋਈਆਂ ਨੇ ਉਹ ਤਾਂ ਭਰੀ ਨਹੀਂ ਜਾ ਰਹੇ। ਉਹ ਜੀ ਉਹ ਆਪਸ 'ਚ ਹੀ ਜਿਹੜੇ ਸ਼ਹਿਰ ਦੇ ਲੀਟ ਇੱਕ ਦੂਜੇ ਨੂੰ ਸੌਦਾ ਵੇਚ ਕੇ ਕਸਾਰ ਰਹੇ ਨੇ। ਠੀਕ ਜੀ ਹੈ, ਤੇ ਇਹ ਇਸ ਕਿਸਮ ਦੇ ਜਿਹੜੇ ਸ਼ਹਿਰ ਨੇ ਜਿਵੇਂ ਬਰਨਾਲਾ, ਸੰਗਰੂਰ, ਉੱਥੇ ਦੇਖੋ ਜਿਹੜਾ ਹਰ ਸ਼ਹਿਰ 'ਚ 50 ਤੋਂ 60 ਲੋਕ ਹੁੰਦੇ ਨੇ ਜਿਹੜੇ ਕਿ ਠੀਕ ਠਾਕ ਅਲੀਟ ਹੁੰਦੇ ਨੇ। ਉਹਨਾਂ ਕੋਲ ਇੱਕ ਬਲੈਕ ਮਨੀ ਵੀ ਹੁੰਦਾ ਗਾ, ਜਿਹੜਾ ਉਹ ਟੈਕਸ ਦਾ ਬਚਾਉਂਦੇ ਨੇ ਬੇਸਿਕਲੀ। ਜਿਹੜਾ ਬਲੈਕ ਮਨੀ ਹੁੰਦਾ ਹੈਗਾ ਉਹਨੂੰ ਐਡਜਸਟ ਜੀ ਜੀ ਕਰਨ ਵਾਸਤੇ ਹੀ ਉਹ ਸੌਦੇ ਖਰੀਦਦੇ ਨੇ। ਕਦੇ ਪਿੰਡਾਂ 'ਚ 2-4 ਏਕੜ ਜ਼ਮੀਨ ਲੈ ਲੈਂਦੇ ਨੇ, ਕਦੇ ਸ਼ਹਿਰ 'ਚ ਕੋਈ ਕਲੋਨੀ ਕੱਟ ਰਹੀ ਉਹਦੇ 'ਚ ਆਪ ਹੀ ਮਤਲਬ ਫੋਨ ਕਰਕੇ ਕਹਿੰਦੇ ਨੇ। ਮਤਲਬ ਅੱਛਾ, ਜਿਹੜਾ ਕਲੋਨੀ ਕੱਟ ਰਿਹਾ ਹੁੰਦਾ ਉਹਨੂੰ ਵੀ ਪਤਾ ਹੈਗਾ ਕਿ 50 ਬੰਦੇ ਇਹ ਨੇ ਜਿਨ੍ਹਾਂ ਕੋਲ ਪੈਸੇ ਨੇ। ਉਹ ਫੋਨ ਕਰਕੇ ਆਪ ਹੀ ਕਹਿ ਦਿੰਦਾ ਕਿ ਬਾਈ ਜੀ ਤੁਹਾਡਾ 200 ਗਜ਼ ਦਾ ਪਲਾਟ ਇਸ ਕਲੋਨੀ 'ਚ ਰੱਖਦੇ ਆ। ਉਹ ਕਹਿੰਦੇ ਹਾਂ 15% ਪੇਮੈਂਟ ਲੈ ਜਾ, ਬਾਅਦ 'ਚ ਤੂੰ ਡਿਵੈਲਪ ਕਰਦਾ ਜਾਏਗਾ ਉਦੋਂ ਲੈਂਦਾ ਜਾਈ ਸਾਡੇ ਤੋਂ, 20% ਬਾਅਦ 'ਚ ਲੈ ਲਈ। ਐ ਕਰਕੇ ਸੌਦੇ ਵੇਚਦੇ ਨੇ। ਮਤਲਬ ਅਰਬਨਾਈਜੇਸ਼ਨ ਹੁਣ ਬਰਨਾਲਾ, ਸੰਗਰੂਰ, ਉੱਥੇ ਤੁਸੀਂ ਅਰਬਨਾਈਜੇਸ਼ਨ ਕੀ ਕਰੋਗੇ? ਉੱਥੇ ਕੋਈ ਇੰਡਸਟਰੀ ਥੋੜੀ ਹੈ। ਸੰਗਰੂਰ 'ਚ ਜੀ ਜੀ ਮਾਰੂਤੀ ਕੰਪਨੀ ਦੀ ਫੈਕਟਰੀ ਥੋੜੀ ਲੱਗੀ ਹੋਈ ਹੈ, ਟਾਟਾ ਉੱਥੇ ਆਪਣੀ ਵੀ ਜੀ ਥੋੜੀ ਨਾ ਬਣਾ ਰਹੀ ਹੈ। ਫਿਰ ਉੱਥੇ ਮਤਲਬ ਹੋਰ ਅਰਬਨਾਈਜੇਸ਼ਨ ਦੀ ਲੋੜ ਕੀ ਹੈ? ਜਿਹੜੇ ਪਿੰਡ ਨੇ ਉਹ ਤਾਂ ਆਲੇ ਦੁਆਲੇ ਨੇ, 15-20 ਕਿਲੋਮੀਟਰ ਦੀ ਰੇਂਜ 'ਚ ਹੈਗੇ। ਦੂਰ ਪਿੰਡ ਕਹਿ ਰਿਹਾ ਮੈਂ, ਬਾਕੀ ਤਾਂ 10 ਕਿਲੋਮੀਟਰ ਦੀ ਰੇਂਜ 'ਚ ਕਿੰਨੇ ਪਿੰਡ ਨੇ। ਤੇ ਜੀ ਮਤਲਬ ਪਿੰਡਾਂ ਵਾਲਿਆਂ ਨੂੰ ਜੇ ਸ਼ਹਿਰ 'ਚ ਕੋਈ ਕੰਮ ਪੈ ਗਿਆ ਤਾਂ ਆ ਜਾਂਦੇ ਨੇ ਗੱਡੀ ਚੱਕੇ ਪਬਲਿਕ ਟਰਾਂਸਪੋਰਟ 'ਚ। ਜੀ ਮਤਲਬ ਇਹ ਮੇਰੀ ਸਮਝ ਤੋਂ ਬਾਹਰ ਹੈ। ਜਿਹੜੀ ਇੰਨਾ ਐਗਰੈਸਿਵ ਹੋ ਕੇ ਦਿਮਾਗ ਲਾ ਕੇ ਅਰਬਨਾਈਜੇਸ਼ਨ ਕਰ ਰਹੇ ਨੇ ਛੋਟੇ ਸ਼ਹਿਰਾਂ 'ਚ ਵੀ। ਜਿਹੜੀ ਅੱਛਾ, ਮਾਲਵੇ ਦੇ ਜਿਹੜੇ ਜ਼ਿਆਦਾਤਰ ਸ਼ਹਿਰ ਨੇ ਉਹ ਤਾਂ ਮੰਡੀਆਂ ਨੇ। ਮੰਡੀ ਸਮਝਦੇ ਹੋ ਤੁਸੀਂ? ਜੀ ਜੀ ਮਤਲਬ ਜੀ ਉਹਨਾਂ ਦੀ ਇਕੋਨਮੀ, ਉਹਨਾਂ ਸ਼ਹਿਰਾਂ ਦੀ ਇਕੋਨਮੀ ਕਿਸਾਨਾਂ ਦੇ ਸਿਰ ਤੇ ਸਰਵਾਈਵ ਕਰਦੀ ਹੈਗੀ ਆ। ਜੀ ਜੀ ਉੱਥੇ ਇੰਡਸਟਰੀ ਤਾਂ ਹੈ ਨਹੀਂ, ਫਿਰ ਉੱਥੇ ਨਹੀਂ ਐਗਰੈਸਿਵ ਅਰਬਨਾਈਜੇਸ਼ਨ ਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਜ਼ਰੂਰਤ ਪੈ ਰਹੀ ਹੈ। ਮਤਲਬ ਜੇ ਆਪਾਂ ਪੂਰੇ ਪੰਜਾਬ 'ਚ 3-4 ਸ਼ਹਿਰ ਦੇਖਣੇ ਵੀ ਹੋਣ ਜਿਹੜੇ ਕਿ ਇੱਕ ਕੈਪੈਸਿਟੀ ਰੱਖਦੇ ਨੇ, ਥੋੜਾ ਮਤਲਬ ਉਹਨਾਂ ਦੀ ਸ਼ਮਤਾ ਹੈਗੀ ਆ। ਜੇ ਆਪਾਂ ਜੀ ਮਾਲਵੇ 'ਚ ਦੇਖਾਂਗੇ ਤਾਂ ਆਪਾਂ ਨੂੰ ਬਠਿੰਡਾ ਉਸ ਕਿਸਮ ਦਾ ਸ਼ਹਿਰ ਨਜ਼ਰ ਆਊਗਾ, ਪਟਿਆਲਾ ਉਸ ਕਿਸਮ ਦਾ ਸ਼ਹਿਰ ਨਜ਼ਰ ਆਊਗਾ, ਜਿਹੜਾ ਥੋੜਾ ਜਿਹਾ ਆਪਾਂ ਕਹਿ ਲਈਏ ਕਿ ਉੱਥੇ ਐਜੂਕੇਸ਼ਨਲ ਯੂਨੀਵਰਸਿਟੀਆਂ ਵੀ ਨੇ, ਵੱਡੇ ਹਸਪਤਾਲ ਵੀ ਨੇ, ਮਾੜਾ ਮੋਟਾ ਜਿਹੜਾ ਛੋਟੀ MSME ਜਿਹਨੂੰ ਕਹਿੰਦੇ ਆ, ਛੋਟੀ ਇੰਡਸਟਰੀ, ਉਹ ਵੀ ਮਾੜੀ ਮੋਟੀ ਹੈਗੀ ਆ। ਤੇ ਹੋਰ ਇੱਕ ਅੱਧੀ ਚੀਜ਼ਾਂ ਹੈਗੀਆਂ। ਤੇ ਉਹ ਆਪਾਂ ਨੂੰ ਇਹ ਵੱਡੇ ਸ਼ਹਿਰਾਂ 'ਚ ਜੇ ਆਪਾਂ ਮਾਝੇ 'ਚ ਦੇਖਾਂਗੇ ਤਾਂ ਆਪਾਂ ਨੂੰ ਅੰਮ੍ਰਿਤਸਰ ਨਜ਼ਰ ਆਊਗਾ। ਜੇ ਆਪਾਂ ਇੱਧਰ ਦੇਖਾਂਗੇ ਦੁਆਬੇ 'ਚ ਦੇਖਾਂਗੇ ਤਾਂ ਆਪਾਂ ਨੂੰ ਜਲੰਧਰ ਨਜ਼ਰ ਆਊਗਾ। ਲੁਧਿਆਣਾ ਉਸ ਕਿਸਮ ਦਾ ਸ਼ਹਿਰ ਹੈਗਾ। ਬਾਕੀ ਤਾਂ ਜਿਹੜੇ ਬਚ ਗਏ ਜਿਹੜੇ ਪੰਜਾਬ ਦੇ ਬਾਕੀ ਸ਼ਹਿਰ ਹੈਗੇ ਉਹ ਤਾਂ ਉਹਨੇ ਵੱਡੇ ਸ਼ਹਿਰ ਵੀ ਨਹੀਂ ਹੈ ਵਿਚਾਰੇ। ਨਾ ਉੱਥੇ ਕੋਈ ਯੂਨੀਵਰਸਿਟੀਆਂ ਨੇ, ਨਾ ਉੱਥੇ ਐਜੂਕੇਸ਼ਨਲ ਇੰਸਟੀਚਿਊਟ, ਨਾ ਉੱਥੇ ਕੋਈ ਵੱਡੇ ਮੈਡੀਕਲ ਕਾਲਜ ਵਗੈਰਾ ਜਾਂ ਉਸ ਕਿਸਮ ਦੀ ਚੀਜ਼ਾਂ ਵੀ ਨਹੀਂ ਹੈਗੀਆਂ। ਉਹ ਵੀ ਆਪਾਂ ਨੂੰ ਜੀ ਪਤਾ ਹੈ। ਮਤਲਬ ਉਹ ਕੋਈ ਵੱਡੀ ਇੰਡਸਟਰੀ ਵੀ ਨਹੀਂ ਹੈ। ਤੇ ਉਹ ਫਿਰ ਉਹ ਜੀ ਸ਼ਹਿਰ ਸਰਵਾਈਵ ਕਿਵੇਂ ਕਰਨਗੇ? ਇਹ ਮਤਲਬ ਇੱਕ ਵੱਡਾ ਸਵਾਲ ਹੈ। ਤੇ ਉੱਥੇ ਅਰਬਨਾਈਜੇਸ਼ਨ ਦੀ ਮੈਨੂੰ ਲੱਗਦਾ ਹੈ ਕਿ ਲੋੜ ਨਹੀਂ ਹੈ। ਬਲਕਿ ਮੈਂ ਤਾਂ ਹੁਣ ਜਦੋਂ ਤੁਹਾਡੇ ਕੋਲ ਵੀ ਆਇਆ ਸੀ ਮੈਂ ਜਲੰਧਰ, ਉਦੋਂ ਮੈਂ ਸਾਰੇ ਸ਼ਹਿਰਾਂ 'ਚ ਫਿਰ ਕੇ ਆਇਆ ਸੀਗਾ ਪੰਜਾਬ ਦੇ। ਦੇਖ ਰਿਹਾ ਸੀਗਾ ਕਿ ਬਹੁਤ ਕਲੋਨੀਆਂ ਖਾਲੀ ਪਈਆਂ ਨੇ। ਮੈਂ ਨਵਾਂ ਸ਼ਹਿਰ ਤਾਂ ਮੈਨੂੰ ਏਦਾਂ ਦਾ ਸ਼ਹਿਰ ਲੱਗਿਆ, ਦੁਆਬੇ 'ਚ ਪੈਂਦਾ ਗਾ ਨਵਾਂ ਸ਼ਹਿਰ, ਜੀ ਜਿਹਨੂੰ ਜੀ ਸ਼ਹੀਦ ਭਗਤ ਸਿੰਘ ਨਗਰ ਵੀ ਕਿਹਾ ਜਾਂਦਾ ਗਾ, SBS ਨਗਰ ਵੀ ਕਿਹਾ ਜਾਂਦਾ ਗਾ। ਉੱਥੇ ਹਾਂਜੀ ਮੈਂ ਦੇਖ ਰਿਹਾ ਸੀਗਾ ਬਾਈ ਜੀ ਕਿ ਬਾਜ਼ਾਰ ਖਾਲੀ ਪਿਆ ਸੀਗਾ, ਘਰ ਖਾਲੀ ਪਏ ਸੀ, ਵੱਡੀ ਵੱਡੀ ਕੋਠੀਆਂ ਤੇ ਜਿੰਦਰੇ ਲੱਗੇ ਹੋਏ ਸੀ। ਉਹ ਤੁਹਾਨੂੰ ਐਗਰੈਸਿਵ ਆਰਗੇਨਾਈਜੇਸ਼ਨ ਕਾਦੇ ਵਾਸਤੇ ਕਰ ਰਹੇ ਹੋ ਤੁਸੀਂ? ਤੁਹਾਡੇ ਜਿਹੜੇ ਛੋਟੇ ਸ਼ਹਿਰ ਨੇ ਉਹ ਤਾਂ ਵਿਚਾਰੇ ਵਿਹਲੇ ਹੋਈ ਜਾਂਦੇ ਨੇ। ਜੀ, ਇਹ ਤਾਂ ਗੱਲ ਹੈ ਜ਼ਰੂਰ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।